ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 16 ਨਵੰਬਰ ਦਿਨ ਬੁੱਧਵਾਰ ਤੇ ਸਾਡੇ ਨਾਲ ਅੱਜ ਦੇ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਉਹ ਓਬਾਮਾ ਕੇਅਰ ਦੀਆਂ ਐਪਲੀਕੇਸ਼ਨਸ ਭਰ ਰਹੇ ਨੇ ਤੇ ਨਾਲੇ ਰੀਨਿਊ ਵੀ ਕਰ ਰਹੇ ਨੇ। ਉਸ ਦੇ ਬਾਰੇ ਜਾਣਕਾਰੀ ਲਈ ਜਾਂ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਲਈ ਉਹਨਾਂ ਨੂੰ ਕਾਲ ਕਰੋ 408 272 2500 4082722500 ਦੇ ਉੱਤੇ। ਇਸ ਦੇ ਨਾਲ ਮੈਲਬਰਨ ਆਸਟ੍ਰੇਲੀਆ ਤੋਂ ਇੰਦਰ ਸੁਖਰਾਜ ਸਿੰਘ ਬਾਠ, ਈਸ਼ਰਦੀਪ ਕੌਰ ਬਾਠ, ਇਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਆਪਾਂ ਸ਼ੁਰੂ ਕਰੀਏ। ਨੋਟਬੰਦੀ ਨੂੰ ਲੈ ਕੇ ਸੰਸਦ ਵਿੱਚ ਵਿਰੋਧੀਆਂ ਦਾ ਹੱਲਾ, ਮਮਤਾ ਨੇ ਕੀਤਾ ਰੋਸ ਮਾਰਚ। ਜੋ ਕੁਝ ਚੱਲਦਾ ਪਿਆ ਨੋਟਬੰਦੀ ਦਾ ਇਹ ਸਾਰਾ ਸਿਲਸਿਲਾ ਭਾਰਤ ਦੇ ਵਿੱਚ, ਮੈਂ ਸੋਚਦਾ ਵਾਂ ਜੇ ਕਿਤੇ ਮਿਰਜ਼ਾ ਗਾਲਬ ਅੱਜ ਦੇ ਜ਼ਮਾਨੇ 'ਚ ਜਿੰਦਾ ਹੁੰਦਾ ਤੇ ਉਹ ਇਸ ਸਾਰੇ ਵਰਤਾਰੇ ਨੂੰ ਆਪਣੇ ਜਿਹੜੇ ਅੱਖਰ ਸੀ, ਆਪਣੇ ਜੋ ਅਲਫਾਜ਼ ਸੀ, ਉਹ ਕਿਸ ਤਰ੍ਹਾਂ ਦਿੰਦਾ। ਮੇਰੇ ਖਿਆਲ ਦੇ ਨਾਲ ਉਹ ਇਹ ਜ਼ਰੂਰ ਕਹਿੰਦਾ ਕਿ ਬਦਲਵਾ ਦੇ ਮੇਰੇ ਨੋਟ ਹੈ ਗਾਲਬ, ਜਾਂ ਉਹ ਜਗ੍ਹਾ ਬਤਾ ਦੇ ਜਹਾਂ ਕਤਾਰ ਨਾ ਹੋ, ਜਾਂ ਫਿਰ ਉਹ ਇਸ ਸਾਰੀ ਚੀਜ਼ ਨੂੰ ਇਸ ਤਰ੍ਹਾਂ कलमबद्ध करदा कि उम्रे दराज मांग कर लाए थे 4 दिन, 2 कमाने में लग गए, 2 बदलाने में लग गए। सो ये मेरी कल्पना भी हो सकती है ਜਾਂ ਕਿਸੇ ਹੋਰ ਦੀ ਕਲਪਨਾ ਹੋ ਸਕਦੀ ਹੈ ਕਿ ਮਿਰਜ਼ਾ ਗਾਲਬ ਅੱਜ ਦੇ ਦੌਰ ਦੇ ਵਿੱਚ ਹੁੰਦਾ, ਕਿਉਂਕਿ ਦੌਰ ਇਹੋ ਜਿਹਾ ਬਣਿਆ ਪਿਆ ਹੈ। ਇੱਕ ਪਾਸੇ ਉਹ ਟੈਲੀਵਿਜ਼ਨ ਚੈਨਲ ਆ ਜਿਹੜੇ ਲੱਭ ਕੇ ਉਹਨਾਂ ਬੰਦਿਆਂ ਨੂੰ ਕੈਮਰਿਆਂ ਦੇ ਮੂਹਰੇ ਲਿਆਉਂਦੇ ਪਏ ਆ ਜਿਹੜੇ ਕਹਿੰਦੇ ਕਿ ਨਹੀਂ ਜੀ ਇਹ ਬਹੁਤ ਵਧੀਆ ਹੋਇਆ। ਉਹਨਾਂ ਲੋਕਾਂ ਨੂੰ ਲਿਆ ਕੇ ਬੁਲਾਉਂਦੇ ਪਏ, ਕਈ ਵਾਰ ਤੇ ਧੱਕੇ ਨਾਲ ਜਾਪਦਾ ਹੁੰਦਾ ਕਿ ਧੱਕੇ ਨਾਲ ਉਹ ਅਰਲੀ ਜੀ ਇਹਨਾਂ ਦੇ ਮੂੰਹ 'ਚ ਪਾਈ ਜਾਂਦੇ ਆ। ਉਹ ਲੋਕਾਂ ਨੂੰ ਜਿਹੜੇ ਆ ਕੇ ਕਹਿੰਦੇ ਜੀ ਅਸੀਂ ਤੇ 1500 ਰੁਪਏ 'ਚ ਕੁੜੀ ਦਾ ਵਿਆਹ ਕਰ ਲਿਆ, ਲੋਕੀ ਐਵੇਂ ਔਖੇ ਹੋਣ ਡਏ ਆ। ਕੋਈ ਆਂਦਾ ਜੀ ਅਸੀਂ ਤੇ ਬੁਗਣੀ ਤੋੜ ਕੇ ਜਵਾਕਾਂ ਦੀ ਉਹਦੇ 'ਚ ਡੰਗ ਸਾਰ ਲਿਆ, ਐਵੇਂ ਲੋਕੀ ਆਖੀ ਜਾਂਦੇ ਮੋਦੀ ਨੇ ਬਹੁਤ ਮਹਾਨ ਕੰਮ ਕੀਤਾ। ਦੂਜੇ ਪਾਸੇ ਉਹ ਟੈਲੀਵਿਜ਼ਨ ਚੈਨਲ ਆ ਜਿਹੜੇ ਜਾ ਕੇ ਉਹਨਾਂ ਘਰਾਂ ਦੇ ਵਿੱਚ ਉਹਨਾਂ ਲੋਕਾਂ ਦੀ ਵੇਦਨਾ ਵਿਖਾਉਂਦੇ ਆ ਜਿਨ੍ਹਾਂ ਦੇ ਵਿੱਚੋਂ ਬਜ਼ੁਰਗ ਗਿਆ ਸੀਗਾ, ਆਪਣੀ ਪਤਨੀ ਜਿਹੜੀ ਗੁਰਦਿਆਂ ਦੀ ਮਰੀਜ਼ ਆ, ਉਹਦੀ ਦਵਾਈ ਵਾਸਤੇ ਬੈਂਕ 'ਚੋਂ ਕੈਸ਼ ਕਢਵਾਉਣ ਤੇ ਉੱਥੇ ਲਾਈਨ 'ਚ ਲੱਗਾ ਹੀ ਮਰ ਗਿਆ। ਉਹਨਾਂ ਦੀ ਪੀੜ ਵੀ ਵਿਖਾਉਂਦੇ ਆ। ਜਿਹੜੇ ਜ਼ਿਮੀਂਦਾਰ ਬੈਠੇ ਆ ਵਟਾਂ ਤੇ ਆਪਣੇ ਵਾਹਣਾਂ ਵੱਲ ਵੇਖ ਕੇ ਕਲਪਦੇ ਪਏ ਆ ਕਿ ਇਹਨਾਂ ਦੇ ਵਿੱਚ ਹੁਣ ਬੀਜੀਏ ਕਿੱਥੋਂ ਲਿਆ ਕੇ, ਉਹਨਾਂ ਦੀ ਪੀੜ ਵੀ ਵਿਖਾਉਂਦੇ। ਇਸੇ ਤਰ੍ਹਾਂ ਸਿਆਸਤ ਵੀ ਆ। ਇੱਕ ਪਾਸੇ ਉਹ ਸਿਆਸਤ ਆ ਜਿਹੜੀ ਕਹਿੰਦੀ ਆ ਕਿ ਅਸੀਂ ਇਸ ਦੇਸ਼ ਦਾ ਹੁਣ ਕਾਇਆ ਕਲਪ ਕਰ ਦੇਣਾ, ਅਸੀਂ ਇਸ ਦੇਸ਼ ਦਾ ਭਾਗ ਬਦਲ ਦੇਣਾ, ਅਸੀਂ ਇਹ ਬਹੁਤ ਜਿਹੜਾ ਉੱਚ ਕੋਟੀ ਦਾ ਅਸੀਂ ਫੈਸਲਾ ਲਿਆ ਤੇ ਸਾਰਾ ਮੁਲਕ ਸਾਡੇ ਨਾਲ ਖੜਾ ਹੈ। ਇੱਕ ਪਾਸੇ ਉਹ ਸਿਆਸਤ ਆ ਜਿਹੜੀ ਕਹਿੰਦੀ ਕਿ ਲੋਕੀ ਤਰਾਈ ਕਰਨ ਡਏ ਆ, ਤੁਸੀਂ ਤੇ ਸਾਰਾ ਬੇੜਾ ਹੀ ਗਰਕ ਕਰ ਦਿੱਤਾ। ਦੂਜੇ ਪਾਸੇ ਦੀ ਸਿਆਸਤ ਦੇ ਵਿੱਚ ਇਸ ਸਮੇਂ ਮਮਤਾ ਬੈਨਰਜੀ ਮੋਹਰੀ ਜਾਪਦੀ ਆ। ਮਮਤਾ ਬੈਨਰਜੀ ਕਦੇ ਕਾਂਗਰਸ ਦੀ ਲੀਡਰ ਹੋਇਆ ਕਰਦੀ ਸੀ, ਕਾਂਗਰਸ ਤੋਂ ਵੱਖ ਹੋ ਕੇ ਨੇ ਆਪਣੀ ਪਾਰਟੀ ਤ੍ਰਿਣਮੂਲ ਕਾਂਗਰਸ ਬਣਾ ਲਈ। ਬੰਗਾਲ ਦੇ ਵਿੱਚ ਇਹ ਬੀਬੀ ਧੜੱਲੇਦਾਰ ਨੇਤਾ ਆ। ਦਿੱਲੀ ਦੇ ਵਿੱਚ ਆ ਕੇ ਹੁਣ ਇਹ ਸੰਘਾਸਨ ਆਪਣਾ ਜਿਹੜਾ ਕਾਇਮ ਕਰਨ ਦੀ ਕੋਸ਼ਿਸ਼ ਕਰਦੀ ਪਈ ਹੈ। ਇਹਨੇ ਮੁੱਦਾ ਬੜੇ ਜ਼ੋਰ ਸ਼ੋਰ ਨਾਲ ਚੱਕਿਆ ਤੇ ਬੀਬੀ ਜਦੋਂ ਬੋਲਦੀ ਆ ਤੇ ਬੋਲਤੀ ਵੱਡਿਆਂ ਦੀ ਬੰਦ ਕਰਾ ਦਿੰਦੀ ਆ। ਅੱਜ ਇਹਦੀ ਅਗਵਾਈ ਦੇ ਵਿੱਚ ਸੰਸਦ ਤੋਂ ਲੈ ਕੇ ਰਾਸ਼ਟਰਪਤੀ ਭਵਨ ਤੱਕ ਮਾਰਚ ਹੋਇਆ। ਉਹਦੇ 'ਚ ਆਮ ਆਦਮੀ ਪਾਰਟੀ ਵਾਲੇ ਵੀ ਸਨ, ਉਹਦੇ 'ਚ ਜਿਹੜੇ ਨੈਸ਼ਨਲ ਕਾਨਫਰੰਸ ਵਾਲੇ ਫਾਰੂਕ ਅਬਦੁੱਲਾ ਦੇ ਜਿਹੜੇ ਸਪੁੱਤਰ ਆ ਉਮਰ ਅਬਦੁੱਲਾ ਉਹ ਵੀ ਸਨ। ਇੱਥੋਂ ਤੱਕ ਕਿ ਜਿਹੜੇ ਭਾਜਪਾ ਦੇ ਭਾਈਵਾਲ ਆ ਉਧਵ ਠਾਕਰੇ ਹੋਰੀ ਉਹ ਵੀ ਇਹਦੇ ਵਿੱਚ ਸਨ, ਇਸ ਮਾਰਚ ਦੇ ਵਿੱਚ। ਇੱਥੋਂ ਪਤਾ ਲੱਗ ਜਾਂਦਾ ਕਿ ਇਹਨਾਂ ਦੇ ਆਪਣੇ ਬੰਦੇ ਵੀ ਥੋੜ੍ਹੇ ਜਿਹੇ ਖਫਾ ਨੇ। ਅੱਜ ਹੀ ਅਰਵਿੰਦ ਕੇਜਰੀਵਾਲ ਤੇ ਮਮਤਾ ਬੈਨਰਜੀ, ਹਾਲਾਂਕਿ ਇਹਨਾਂ ਦੇ ਨਾਲ ਕਾਂਗਰਸ ਤੇ ਕਾਮਰੇਡ ਨਹੀਂ ਹੈ, ਕਿਉਂਕਿ ਕਾਮਰੇਡਾਂ ਨੂੰ ਤੇ ਉਹਨੇ ਗੱਦੀਆਂ ਲਾਇਆ ਜਾ ਕੇ। ਉਹ ਤੇ 2 ਦਹਾਕੇ ਪੱਛਮ ਬੰਗਾਲ ਦੀ ਜਿਹੜੀ ਸਿਆਸਤ ਆਪਣੇ ਪਰਾਂ ਹੇਠ ਕਰੀ ਬੈਠੇ ਸਨ ਕਾਮਰੇਡ। ਬੀਬੀ ਨੇ ਉਹਨਾਂ ਦੇ ਪੈਰ ਉੱਥੋਂ ਖਦੇੜ ਦਿੱਤੇ। ਕਾਮਰੇਡ ਇਸ ਕਰਕੇ ਨਹੀਂ ਤੁਰ ਸਕਦੇ ਬੀਬੀ ਦੇ ਨਾਲ ਕਿ ਮੁੜ ਕੇ ਅਸੀਂ ਲੋਕਾਂ ਕੋਲ ਵੋਟਾਂ ਜਾ ਕੇ ਕਿਸ ਮੂੰਹ ਨਾਲ ਮੰਗਾਂਗੇ। ਲੋਕਾਂ ਨੇ ਆਖਣਾ ਇੱਥੇ ਕੁਝ ਹੋਰ ਤੇ ਉੱਥੇ ਕੁਝ ਹੋਰ। ਇਹੋ ਹਾਲ ਕਾਂਗਰਸ ਦਾ। ਕਾਂਗਰਸ ਨੇ ਉੱਥੇ ਐਤਕੀ ਚੋਣਾਂ ਦੇ ਵਿੱਚ ਅਲਾਇੰਸ ਕੀਤਾ ਸੀ ਕਾਮਰੇਡਾਂ ਦੇ ਨਾਲ, ਖੱਬੇ ਪੱਖੀਆਂ ਦੇ ਨਾਲ। ਜੇ ਕਾਂਗਰਸ ਉਹਦੇ ਨਾਲ ਤੁਰਦੀ ਹੈ ਤੇ ਫਿਰ ਖੇਡ ਜਿਹੜੀ ਸਾਰੀ ਵਿਗੜਦੀ ਹੈ। ਇਸ ਕਰਕੇ ਮਮਤਾ ਬੈਨਰਜੀ ਦੇ ਨਾਲ ਇਸ ਵੇਲੇ ਅਰਵਿੰਦ ਕੇਜਰੀਵਾਲ
ਕੇਜਰੀਵਾਲ ਖੁੱਲੇ ਤੌਰ ਤੇ ਤੁਰਦਾ ਪਿਆ। ਹੂੰ ਅਰਵਿੰਦ ਕੇਜਰੀਵਾਲ ਤੇ ਮਮਤਾ ਬੈਨਰਜੀ ਨੇ ਕੱਲ ਨੂੰ ਰੈਲੀ ਰੱਖ ਲਈ ਇਸ ਮੁੱਦੇ ਤੇ। ਇੱਕ ਪਾਸੇ ਸੰਸਦ ਦਾ ਸਰਦਰੁੱਤ ਸੈਸ਼ਨ ਚੱਲਦਾ ਪਿਆ, ਉੱਥੇ ਅੱਜ ਬਹੁਤ ਹੰਗਾਮੇ ਹੋਏ, ਬੜੇ ਖੜਕੇ ਹੋਏ ਉੱਥੇ ਵੀ। ਆਨੰਦ ਸ਼ਰਮਾ ਇਹਨਾਂ ਦਾ ਸੀਨੀਅਰ ਬੁਲਾਰਾ ਹੈ ਕਾਂਗਰਸੀਆਂ ਦਾ, ਉਹਨੇ ਬੜੀ ਤੁੱਕੀ ਮੇਲੀ ਹੈ ਉੱਥੇ। ਜੀ ਬਹੁਤ ਸਵਾਲ ਹੈ ਜਿਹੜੇ ਪ੍ਰਬਲ ਕੀਤੇ ਉਹਨੇ। ਮਾਇਆਵਤੀ ਨੇ ਉੱਥੇ ਬਹੁਤ ਜ਼ਿਆਦਾ ਇਸ ਸਾਰੀ ਨੀਤੀ ਦੀ ਹੈ ਜਿਹੜੀ ਉਹ ਇਹ ਆਲੋਚਨਾ ਕੀਤੀ ਹੈ। ਜੀ ਹੋਰ ਵੀ ਜਿਵੇਂ ਰਾਮ ਗੋਪਾਲ ਵਰਮਾ ਹੈ, ਅਖਿਲੇਸ਼ ਯਾਦਵ ਦਾ ਚਾਚਾ, ਉਹਨੇ ਵੀ ਬਹੁਤ ਸਾਰੀ ਉੱਥੇ ਖੁੰਬ ਟੱਪੀ ਹੈ ਮੋਦੀ ਦੀ ਇਹਨਾਂ ਮੁੱਦਿਆਂ ਤੇ। ਪਰ ਕੱਲ ਨੂੰ ਜਿਹੜੀ ਰੈਲੀ ਰੱਖ ਦੇਣੀ, ਇਹਦਾ ਮਤਲਬ ਹੈ ਕਿ ਇਹ ਅੱਗੇ ਖਿਲਾਰਾ ਹੈ ਜਿਹੜਾ ਸਿਆਸੀ ਉਹ ਖਿਲਰ ਸਕਦਾ ਹੈ। ਹੂੰ ਦੂਜੇ ਪਾਸੇ ਜੇ ਗੱਲ ਕਰੀਏ, ਹੁਣ ਦੀ ਤਾਜ਼ਾ ਰਿਪੋਰਟ ਇਹ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਕੋਲੋਂ ਵੱਖ-ਵੱਖ ਸੂਬਿਆਂ ਚੋਂ ਜਿਹੜੀਆਂ ਰਿਪੋਰਟਾਂ ਗਈਆਂ ਨੇ, ਉਹਦੇ ਆਧਾਰ ਤੇ ਗ੍ਰਹਿ ਮੰਤਰਾਲੇ ਨੇ ਇਹ ਸਿੱਟਾ ਕੱਢਿਆ ਕਿ ਜੇ ਹਫ਼ਤੇ ਦੇ ਵਿੱਚ ਇਹ ਕੰਮ ਲੋਟ ਨਾ ਆਇਆ ਤੇ ਫਿਰ ਇਹ ਕੰਮ ਹੈ ਜਿਹੜਾ ਜ਼ਿਆਦਾ ਖਿਲਰ ਸਕਦਾ ਹੈ। ਮੁੜ ਕੇ ਹਿੰਸਾ ਵੀ ਸ਼ੁਰੂ ਹੋ ਸਕਦੀ ਹੈ, ਮੁੜ ਕੇ ਲੁੱਟ-ਪੱਟ ਵੀ ਸ਼ੁਰੂ ਹੋ ਸਕਦੀ ਹੈ। ਇਸ ਕਰਕੇ ਕਿਤੇ ਨਾ ਕਿਤੇ ਅੰਦਰ ਖਾਤੇ ਕੇਂਦਰ ਸਰਕਾਰ ਵੀ ਘਬਰਾਈ ਹੋਈ ਹੈ। ਤਰੇਲੀਆਂ ਉਹਨੂੰ ਵੀ ਬੁੱਕਲ ਦੇ ਵਿੱਚ ਆਈ ਜਾਂਦੀਆਂ ਕਿ ਜੇ ਹਾਲਾਤ ਇਦਾਂ ਦੇ ਰਹੇ ਤੇ ਹਾਲਾਤ ਬੇਕਾਬੂ ਵੀ ਹੋ ਸਕਦੇ ਆ। ਉਹਦਾ ਕਾਰਨ ਇਹ ਆ ਕਿ ਹੁਣ ਦੇਖੋ, ਜੇ ਟਰੱਕਾਂ ਵਾਲਿਆਂ ਨੇ ਇੱਥੋਂ ਬਿਹਾਰ ਜਾਣਾ ਆ ਜਾਂ ਮਹਾਰਾਸ਼ਟਰ ਜਾਣਾ ਪੰਜਾਬ ਦੇ ਵਿੱਚੋਂ, ਤੇ ਉਹਨਾਂ ਨੂੰ ਰਸਤੇ ਦੇ ਵਿੱਚ ਬਹੁਤ ਸਾਰੀਆਂ ਜ਼ਰੂਰਤਾਂ ਪੈਣੀਆਂ। ਢਾਬੇ ਤੇ ਵੀ ਰੁਕਣਾ, ਉਹਨਾਂ ਨੇ ਖੋਖੇ ਤੇ ਵੀ ਰੁਕਣਾ, ਕੋਈ ਜਰਦਾ ਬੀੜੀ ਪਾਨ ਕੁਛ ਵੀ ਲੈਣਾ, ਤਾਂ ਹਰੇਕ ਥਾਂ ਤੇ ਉਹਨਾਂ ਨੂੰ ਪੈਸੇ ਚਾਹੀਦੇ ਆ। ਕਿਸੇ ਥਾਂ ਤੇ ਬੱਝੇ ਚਾਹੀਦੇ, ਕਿਸੇ ਥਾਂ ਤੇ ਖੁੱਲੇ ਚਾਹੀਦੇ ਆ, ਕਿਸੇ ਥਾਂ ਤੇ ਡੀਜ਼ਲ ਪਵਾਉਣਾ ਉਹ। ਤੇ ਜੇ ਅੱਜ ਦੇ ਹਾਲਾਤ ਵੇਖੀਏ, ਕੋਈ ਬੰਦਾ ਜਿਹੜਾ ਉਹ ਇਕੱਠੇ ਕੋਈ 4,000 ਤੋਂ 5,000 ਤੋਂ ਉੱਤੇ ਪੈਸਾ ਨਹੀਂ ਕਢਾ ਸਕਦਾ, ਤੇ ਇੱਕ ਬੰਦੇ ਨੂੰ ਲੱਖ ਰੁਪਇਆ ਖੜੇ ਪੈਰ ਚਾਹੀਦਾ, ਉਹਦਾ ਕੰਮ ਹੀ ਤਾਂ ਚੱਲਦਾ ਹੈ, ਤੇ ਉਹ ਤੇ ਰੁਕ ਗਿਆ, ਉਹ ਵੀ ਮਾਰਿਆ ਗਿਆ। ਜੇ ਇੱਕ ਰੇਹੜੀ ਫੜੀ ਵਾਲਾ ਜਿਹੜਾ ਲਾ ਲਓ ਕੋਈ ਫਲ ਫਰੂਟ ਵੇਚਦਾ, ਉਹਦੇ ਕੋਲ ਗਾਹਕ ਹੀ ਨਹੀਂ ਆਉਂਦਾ, ਉਹ ਵੀ ਰਗੜਿਆ ਗਿਆ, ਕਿਉਂਕਿ ਉਹਦੇ ਕੋਲ ਸਮਾਨ ਤੇ ਪਿਆ ਹੈ ਪਰ ਉਹਦੇ ਕੋਲ ਚੇਂਜ ਦੇਣ ਲਈ ਨਹੀਂ, ਤੇ ਗਾਹਕ ਕੋਲ ਖੁੱਲੇ ਜਿਹੜੇ ਆ ਉਹ ਦੇਣ ਲਈ ਨਹੀਂ ਉਹਨੂੰ। ਸੋ ਉਹਦਾ ਵੀ ਕਾਰੋਬਾਰ ਠੱਪ ਹੋ ਗਿਆ। ਕਾਰਖਾਨੇਦਾਰ ਆ ਜਿਹੜੇ, ਉਹ ਵੀ ਪਿੱਟ ਖਲੋਤੇ ਆ। ਛੋਟੇ ਕਾਰੋਬਾਰੀ ਜਿਹੜੇ ਭਾਜਪਾ ਦੇ ਬੜੇ ਸਪੋਰਟਰ ਹੋਇਆ ਕਰਦੇ ਸੀ, ਹੁਣ ਇਹਦੀ ਕਿਤੇ ਕਿਤੇ ਥੋੜੀ ਜਿਹੀ ਵੈਸੇ ਕਹੀਏ ਆਲੋਚਨਾ ਸ਼ੁਰੂ ਕਰਨ ਲੱਗ ਪਏ ਆ। ਕਹਿੰਦੇ ਕਿ ਮੋਦੀ ਨੇ ਸਾਡਾ ਤਾਂ ਪੱਠਾ ਬਿਠਾਲ ਦਿੱਤਾ। ਹੁਣ ਜਿਹੜੀਆਂ ਰਿਪੋਰਟਾਂ ਮਿਲ ਰਹੀਆਂ ਨੇ, ਜੋ ਲੋਕਾਂ ਦੀ ਰਾਏ ਬਦਲਦੀ ਜਾ ਰਹੀ ਹੈ, ਹਾਲਾਂਕਿ ਪਹਿਲਾਂ ਲੋਕੀ ਬਹੁਤ ਉਤਸ਼ਾਹਿਤ ਸਨ, ਜਿਹੜੀਆਂ ਹੁਣ ਪ੍ਰਤੀਕਿਰਿਆਵਾਂ ਦਿੰਦੇ ਆ ਲੋਕ, ਉਹ ਕਹਿੰਦੇ ਕਿ ਕਿਤੇ ਨਾ ਕਿਤੇ ਸਾਡੇ ਨਾਲ ਜ਼ਿਆਦਤੀ ਹੋ ਰਹੀ ਹੈ, ਕਿ ਜੋ ਮਾਲਦਾਰ ਬੰਦੇ ਸਨ, ਜਿਹੜੇ ਕਾਲੀ ਕਮਾਈ ਦੇ ਕਰਤਾ ਧਰਤਾ ਸੀ, ਉਹ ਤੇ ਬਚਦੇ ਜਾਪਦੇ, ਤੇ ਸਾਡੇ ਤੇ ਸਾਰੇ ਜਿਹੜੇ ਰਗੜੇ ਵੱਜੇ ਪਏ ਆ। ਇਸ ਕਰਕੇ ਹਾਲਾਤ ਆ ਜਿਹੜੇ ਉਹ ਕੁਛ ਹੱਦ ਤੱਕ, ਮੈਂ ਜਿਵੇਂ ਅੱਗੇ ਕਿਹਾ, ਕਿ ਵੱਧ ਤੋਂ ਬੱਤਰ ਹੋਣ ਵੱਲ ਜਾ ਰਹੇ ਆ। ਅੱਜ ਦੇ ਦਿਨ 6 ਮੌਤਾਂ ਹੋ ਗਈਆਂ। ਨੋਟਬੰਦੀ ਕਿਤੇ ਕਿਤੇ ਮੌਤਬੰਦੀ ਵੀ ਬਣਦੀ ਜਾਂਦੀ ਹੈ। ਅੱਜ ਸਾਡੇ ਤਰਨਤਾਰਨ ਦੇ ਵਿੱਚ ਮਜ਼ਦੂਰ ਸੀਗਾ, 19 ਤਰੀਕ ਨੂੰ ਉਹਦੀ ਬੇਟੀ ਦਾ ਵਿਆਹ ਸੀ, ਹੱਥ 'ਚ ਪੈਸੇ ਫੜ ਕੇ ਬਾਜ਼ਾਰ ਦੇ ਵਿੱਚ ਗਿਆ, ਕਦੇ ਕਰਿਆਨੇ ਵਾਲੇ ਕੋਲ ਗਿਆ, ਕਦੇ ਸਬਜ਼ੀ ਭਾਜੀ ਵਾਲੇ ਕੋਲ ਗਿਆ, ਕਦੇ ਸੁਨਿਆਰੇ ਗਹਿਣੇ ਗੱਟੇ ਵਾਲੇ ਕੋਲ ਗਿਆ, ਕਿਤੇ ਵੀ ਉਹਦੇ ਜਿਹੜੇ ਉਹ ਪੈਸੇ ਸੀ ਉਹ ਚੱਲੇ ਨਹੀਂ। ਸਾਰਿਆਂ ਨੇ ਆਖਿਆ ਖੁੱਲੇ ਲਿਆ ਜੇ ਸਮਾਨ ਲੈਣਾ, ਹਾਰ ਕੇ ਉਹ ਸਦਮੇ 'ਚ ਆ ਗਿਆ, ਮੌਤ ਹੋ ਗਈ ਉਹਦੀ। ਇਸ ਤਰ੍ਹਾਂ ਦੀਆਂ 5-6 ਘਟਨਾਵਾਂ ਹੋਰ ਵਾਪਰੀਆਂ। ਸੋ ਜੇ ਇਹਨਾਂ ਚੀਜ਼ਾਂ ਨੂੰ ਸੰਭਾਲਿਆ ਨਾ ਗਿਆ, ਜੋ ਇਹ ਕਮੀਆਂ ਊਣਤਾਈਆਂ ਨੇ ਇਸ ਯੋਜਨਾ ਦੇ ਵਿੱਚ, ਇਸ ਹੰਗਾਮੀ ਹਾਲਤ ਦੇ ਵਿੱਚ ਜੇ ਸੁਧਾਰ ਨਾ ਆਇਆ, ਤੇ ਫਿਰ ਆਉਣ ਵਾਲੇ ਦਿਨਾਂ 'ਚ ਇਕੱਲਾ ਸਿਆਸੀ ਖਿਲਾਰਾ ਹੀ ਨਹੀਂ ਖਿਲਰੇਗਾ, ਜਿਹੜਾ ਸਾਡਾ ਸਮਾਜਿਕ ਨੁਕਸਾਨ ਹੋਏਗਾ ਉਹਦਾ ਵੀ ਸੋਚ ਕੇ ਹੁਣ ਚੱਲਣਾ ਪਵੇਗਾ। ਕੇਂਦਰ ਸਰਕਾਰ ਨੂੰ ਨਿਰਾਪੁਰਾ ਸਿਆਸੀ ਐਂਗਲ ਨਹੀਂ, ਹੁਣ ਇੱਥੇ ਸਮਾਜਿਕ ਸਰੋਕਾਰਾਂ ਦੀ ਵੀ ਗੱਲ ਹੈ ਜਿਹੜੀ, ਉਹ ਵੀ ਬਹੁਤ ਨਾਜ਼ੁਕ ਥਾਂ ਤੇ ਅਪੜ ਗਈ ਹੈ। ਜੀ ਜੀ ਬਿਲਕੁਲ ਮਿੰਟੂ ਜੀ। ਅਤੇ ਅਗਲੀ ਆਪਾਂ ਗੱਲ ਕਰ ਲਈਏ ਵੀ ਪੰਜਾਬ ਸਰਕਾਰ ਨੇ ਪਾਣੀ ਵਰਤ ਰਹੇ ਰਾਜਾਂ ਤੋਂ ਮੰਗੀ ਕੀਮਤ। ਕਾਫੀ ਸਦੀਆਂ ਕਹਿ ਲਓ ਵੀ ਦਹਾਕਿਆਂ ਬਾਅਦ ਯਾਦ ਆਇਆ। ਬੜੀ ਦੇਰ ਕਰਦੀ ਮਿਹਰਬਾਨ ਆਤੇ ਚਲੋ ਆਏ ਆ। ਵੈਸੇ ਆਪਾਂ ਕੱਲ ਹੀ ਗੱਲ ਕਰ ਗਏ ਸਾਂ ਕਿ ਕੁਛ ਨਾ ਕੁਛ ਕਰਨਗੇ ਜ਼ਰੂਰ। ਤੱਤੇ ਹੋਏ ਫਿਰਦੇ ਸੀ। ਸੁਖਬੀਰ ਸਿੰਘ ਬਾਦਲ ਤੇ ਟੈਲੀਵਿਜ਼ਨ ਬਾਈਟ ਦੇ ਵਿੱਚ ਹੀ ਗਾਲਾਂ ਕੱਢੀ ਜਾਂਦਾ ਸੀ, ਇੰਦਰਾ ਗਾਂਧੀ ਨੂੰ ਗਾਲ ਕੱਢ ਗਿਆ। ਸੋ ਜਿਹੜਾ ਉਹਦਾ ਮੂਡ ਸੀ ਉਹ ਤੋਂ ਜਾਪਦਾ ਸੀ ਕਿ ਕਿਤੇ ਨਾ ਕਿਤੇ ਸੁਖਬੀਰ ਸਿੰਘ ਬਾਦਲ ਆ ਜਿਹੜਾ ਉਹ ਪੰਗਾ ਪੁੱਠਾ ਲਵੇਗਾ। ਉਹਨਾਂ ਨੇ ਇਹ ਲਿਆ ਵਾ ਪੰਗਾ। ਹੁਣ ਪੰਗਾ ਕੀ ਕਹਿ ਸਕਦੇ ਆ ਕਿ ਪੰਗਾ ਲੈਣਾ ਪਿਆ, ਕਿਉਂਕਿ ਅੱਗੇ ਕੁਛ ਦੀਦਾ ਨਹੀਂ ਸੀ। ਜਦੋਂ ਬੰਦੇ ਨੂੰ ਦੀਦਾ ਨਹੀਂ ਹੁੰਦਾ ਨਾ, ਤੇ ਉਦੋਂ ਫਿਰ ਉਹ ਹੱਥ ਪੱਲੇ ਮਾਰਦਾ। ਜਿਵੇਂ ਕਹਿੰਦੇ ਹੁੰਦੇ ਨਾ ਕਿ ਹਰਖ ਦਾ ਮਾਰਿਆ ਬੰਦਾ ਨਰਕ ਨੂੰ ਜਾਂਦਾ। ਜਦੋਂ ਸਾਰੇ ਪਾਸਿਓਂ ਦਰਵਾਜ਼ੇ ਬੰਦ ਹੋਣ, ਫਿਰ ਉਦੋਂ ਇਹੋ ਜਿਹੇ ਫੈਸਲੇ ਜਿਹੜੇ ਲੈ ਜਾਂਦੇ ਆ। ਅੱਜ ਇਹਨਾਂ ਨੇ ਮਤਾ ਪਾਇਆ
ਇੱਕ ਵਿਸ਼ੇਸ਼ ਇਜਲਾਸ ਜਿਹੜਾ ਸੱਦਿਆ ਸੀ, ਉਹਦੇ ਵਿੱਚ ਮਤਾ ਪਾ ਕੇ ਇਹਨਾਂ ਨੇ ਐਲਾਨ ਕੀਤਾ ਕਿ ਜਿਹੜਾ ਪਾਣੀ ਸਾਡੇ ਰਾਜ ਦੇ ਵਿੱਚੋਂ ਹਰਿਆਣੇ ਨੂੰ ਜਾਂਦਾ, ਦਿੱਲੀ ਨੂੰ ਜਾਂਦਾ, ਰਾਜਸਥਾਨ ਨੂੰ ਜਾਂਦਾ ਹੈ, ਅਸੀਂ ਉਹਦੀ ਇਵਜ਼ ਦੇ ਵਿੱਚ ਕੀਮਤ ਲਵਾਂਗੇ। ਜੀ। ਕਮਾਲ ਦੀ ਗੱਲ ਤੇ ਇਹ ਹੈ ਕਿ ਪਹਿਲਾਂ ਰਾਇਲਟੀ ਸ਼ਬਦ ਵਰਤਿਆ ਗਿਆ, ਹੂੰ। ਬਾਅਦ ਦੇ ਵਿੱਚ ਉਸ ਸ਼ਬਦ ਨੂੰ ਇਜਲਾਸ ਦੀ ਕਾਰਵਾਈ ਦੇ ਵਿੱਚੋਂ ਕੱਢ ਕੇ ਕੀਮਤ ਸ਼ਬਦ ਹੈ ਜਿਹੜਾ ਐਡ ਕੀਤਾ ਗਿਆ। ਇਹਦਾ ਮਤਲਬ ਇਹ ਆ ਕਿ ਉਹ ਰਾਇਲਟੀ ਵੀ ਨਹੀਂ ਮੰਗਦੇ, ਉਹ ਕਹਿੰਦੇ ਆ ਕਿ ਪਾਣੀ ਹੈ ਹੀ ਸਾਡਾ, ਜੇ ਰਾਇਲਟੀ ਮੰਗੀਏ ਤਾਂ ਫਿਰ ਤੇ ਅਸੀਂ ਕਹਿ ਸਕਦੇ ਹਾਂ ਕਿ ਠੀਕ ਹੈ ਜੀ, ਇਹ ਵੀ ਹਿੱਸੇਦਾਰ ਆ, ਪਰ ਸਾਡਾ ਕਿਉਂਕਿ ਜ਼ਿਆਦਾ ਹੱਕ ਆ, ਸਾਨੂੰ ਰਾਇਲਟੀ ਦੇ ਦਿਓ ਥੋੜੀ ਬਹੁਤੀ। ਪਰ ਉਹ ਸਾਰਾ ਜਿਹੜਾ ਇੱਕ ਕਹਿ ਲਈਏ ਕਿ ਰੇੜਕਾ ਹੀ ਖਤਮ ਕਰਨਾ ਚਾਹੁੰਦੇ। ਉਹ ਕਹਿੰਦੇ ਕਿ ਜੇ ਚੀਜ਼ ਲੈਣੀ ਹੈ ਤੇ ਪੈਸੇ ਰੱਖ, ਜਿਵੇਂ ਕਹਿੰਦੇ ਹੁੰਦੇ ਕਿ ਇੱਥੇ ਰੱਖ ਤੇ ਇੱਥੋਂ ਚੱਕ, ਸਾਡੇ ਪੈਸੇ ਰੱਖੋ ਤੇ ਪਾਣੀ ਲੈ ਲਓ। ਉਹਨਾਂ ਨੇ ਇਹ ਮਤਾ ਪਾ ਦਿੱਤਾ। ਪਰ ਦੂਜੇ ਪਾਸੇ ਕਾਂਗਰਸ ਜਿਹੜੀ ਉੱਥੇ ਗਈ ਨਹੀਂ। ਬੈਂਸ ਭਰਾ ਜਿਹੜੇ ਗਏ ਸਨ, ਉਹਨਾਂ ਨੇ ਕਾਫੀ ਉੱਥੇ ਬੋਲ ਬੁਲਾਰਾ ਕੀਤਾ, ਆਪਦੀ ਗੱਲ ਰੱਖੀ ਹੈ। ਵੈਸੇ ਜਿਹੜੀ ਗੱਲ ਰੱਖਣ ਤੇ ਬੈਂਸ ਭਰਾਵਾਂ ਨੂੰ ਚੁੱਕ ਕੇ ਕੂੜੇ ਦੇ ਸਮਾਨ ਵਾਂਗੂ ਸੁੱਟ ਦਿੱਤਾ ਗਿਆ ਸੀਗਾ ਅਸੈਂਬਲੀ ਦੇ ਵਿੱਚੋਂ, ਅੱਜ ਉਹੀ ਤਾਂ ਕੀਤਾ ਹੈ, ਅੱਜ ਉਹੀ ਕੀਤਾ। ਤੇ ਉਸ ਦਿਨ ਇਹ ਬੋਲੇ ਸਨ ਦੋ ਬੰਦੇ, ਤੇ ਇਹਨਾਂ ਨੂੰ ਦੋਨਾਂ ਭਰਾਵਾਂ ਨੂੰ ਜਿਸ ਤਰ੍ਹਾਂ ਜਲੀਲ ਕੀਤਾ ਗਿਆ, ਇਹਨਾਂ ਦੇ ਅਥਰੂ ਸਾਰੇ ਪੰਜਾਬ ਨੇ ਵੇਖੇ, ਸਾਰੇ ਪੰਜਾਬ ਨੇ ਕੀ ਸਾਰੀ ਦੁਨੀਆ ਨੇ ਵੇਖੇ ਕਿਸ ਤਰ੍ਹਾਂ ਰੋਣ ਡਏ ਸਨ ਜੀ। ਤੇ ਇਹ ਕੋਈ ਉਹਨਾਂ ਦੇ ਘਰ ਦੇ ਪਾਣੀ ਦਾ ਤਾਂ ਨਹੀਂ ਸੀ ਨਾ ਮਸਲਾ ਤੇ ਸਾਰੇ ਪੰਜਾਬ ਦੇ ਪਾਣੀ ਦਾ ਸੀ, ਪਰ ਕਿਵੇਂ ਜਲੀਲ ਕੀਤਾ ਗਿਆ ਉਹਨਾਂ ਨੂੰ। ਖੈਰ, ਉਹਨਾਂ ਨੇ ਅਸਤੀਫਾ ਦੇ ਦਿੱਤਾ, ਬੀਬੀ ਨਵਜੋਤ ਕੌਰ ਸਿੱਧੂ ਨੇ ਅਸਤੀਫਾ ਦੇ ਦਿੱਤਾ, ਪ੍ਰਗਟ ਸਿੰਘ ਨੇ ਅਸਤੀਫਾ ਜਿਹੜਾ ਸਪੀਕਰ ਨੂੰ ਦੇ ਦਿੱਤਾ। ਹਾਲਾਂਕਿ ਸਪੀਕਰ ਨੇ ਅਸਤੀਫਾ ਕਿਸੇ ਦਾ ਮਨਜ਼ੂਰ ਨਹੀਂ ਕੀਤਾ, ਪਰ ਉਹਨਾਂ ਨੇ ਅਸਤੀਫਾ ਇਸ ਰੋਸ ਦੇ ਵਿੱਚ ਦੇ ਦਿੱਤਾ। ਰੋਸ ਕਾਹਦਾ, ਵੈਸੇ 10 ਕੁ ਦਿਨ ਹੀ ਰਹਿ ਗਏ, 10 ਦਿਨ 20 ਦਿਨ, ਹੱਦ 30 ਦਿਨ, ਇਹਨਾਂ ਕੁ ਸਮਾਂ ਚੋਣ ਜਾਬਤਾ ਲੱਗ ਜਾਣਾ। ਜਿੰਨੀਆਂ ਮੌਜਾਂ ਲੈ ਲਈਆਂ ਠੀਕ ਆ। ਹੁਣ ਉਹਨਾਂ ਨੇ ਜਿਵੇਂ ਉਹ ਧੀ ਕਹਿ ਦਿੰਦੀ ਕਿ ਆ ਲੈ ਬਾਬਲਾ ਸਾਂਭ ਕੁੰਜੀਆਂ, ਧੀਆਂ ਘਰ ਚੱਲੀਆਂ ਸਰਦਾਰੀ। ਇਹ ਕਹਿੰਦੇ ਹੁੰਦੇ ਆ ਕਿ ਆ ਲੈ ਬਾਦਲਾ ਸਾਂਭ ਕੁੰਜੀਆਂ, ਮੌਜਾਂ ਲੈ ਚੱਲੇ ਜਿੰਨੀਆਂ ਲੈਣੀਆਂ ਸੀਗੀਆਂ। ਦੂਜੇ ਪਾਸੇ ਕਾਂਗਰਸ ਵਾਲੇ ਜਿਹੜੇ ਕੈਪਟਨ ਸਾਹਿਬ, ਉਹਨਾਂ ਨੇ ਇਸ ਮਤੇ ਨੂੰ ਮੂਲੋਂ ਹੀ ਰੱਦ ਦਿੱਤਾ। ਉਹ ਕਹਿੰਦੇ ਕਿ ਅਸੀਂ ਇਹ ਜਿਹੜਾ ਸਟੈਂਡ ਆ ਅਕਾਲੀਆਂ ਦਾ, ਉਸ ਸਟੈਂਡ ਦੇ ਨਾਲ ਕਿਤੇ ਵੀ ਸਟੈਂਡ ਨਹੀਂ ਕਰਦੇ, ਕਿਉਂਕਿ ਇਹ ਬਿਲਕੁਲ ਤਰਕਹੀਣ ਤੇ ਆਧਾਰਹੀਣ ਫੈਸਲਾ ਹੈ। ਉਹ ਕਪਤਾਨ ਸਾਹਿਬ ਨੇ ਉਸ ਫੈਸਲੇ ਨੂੰ ਨਿੰਦ ਦਿੱਤਾ। ਉਹ ਕਹਿ ਦਿੰਦੇ ਆ ਕਿ ਜੀ ਜਿਹੜਾ ਇਹ ਕਾਨੂੰਨ ਆ, ਵੈਸੇ ਤਾਂ ਉਹ ਆਮ ਤੌਰ ਤੇ ਕਹਿ ਦਿੰਦੇ ਆ ਕਿ ਅਸੀਂ ਪਾਣੀ ਨਹੀਂ ਜਾਣ ਦੇਣਾ, ਅਸੀਂ ਇਹ ਕਰ ਦਿਆਂਗੇ, ਉਹ ਕਰ ਦਿਆਂਗੇ, ਪਰ ਅੱਜ ਉਹਨਾਂ ਦੀ ਜਿਹੜੀ ਸੁਰ ਸੀ ਉਹ ਵੱਖਰੀ ਸੀ। ਉਹ ਕਹਿੰਦੇ ਆ ਕਿ ਜਿਹੜਾ ਅੰਤਰ ਸੂਬਾਈ ਪਾਣੀ ਵਿਵਾਦ ਕਾਨੂੰਨ ਆ 1955 ਦਾ ਜੀ, ਇਹ ਉਹਦਾ ਉਲੰਘਣ ਇਸ ਤਰੀਕੇ ਨਾਲ ਉਹ ਕਹਿੰਦੇ ਆ ਕਿ ਇਹ ਜਿਹੜਾ ਕਾਨੂੰਨ 1955 ਦੇ ਵਿੱਚ ਹੋਂਦ ਚ ਆਇਆ ਸੀਗਾ, ਇਹਦੇ ਚ ਸਾਫ਼ ਤੌਰ ਤੇ ਜ਼ਿਕਰ ਕੀਤਾ ਗਿਆ ਕਿ ਪਾਣੀ ਦੀ ਵੰਡ ਹੈ ਜਿਹੜੀ ਉਹ ਬਗੈਰ ਕਿਸੇ ਕੀਮਤ ਤੋਂ ਹੋਏਗੀ। ਹੁਣ ਦੇਖੋ ਕੈਪਟਨ ਅਮਰਿੰਦਰ ਸਿੰਘ ਕੀ ਕਹਿਣ ਡਿਆ। ਦੂਜੇ ਪਾਸੇ ਨਾਲ ਹੀ ਇਹ ਕਹਿੰਦਾ ਹੈ ਕਿ ਜੇ ਇਸ ਕਾਨੂੰਨ ਨੂੰ ਚੈਲੰਜ ਕਰਨਾ ਤੇ ਪਹਿਲਾਂ ਕੇਂਦਰ ਤੋਂ ਇਜਾਜ਼ਤ ਲੈਣੀ ਪਵੇਗੀ। ਕੀ ਪ੍ਰਕਾਸ਼ ਸਿੰਘ ਬਾਦਲ ਨੇ ਇਜਾਜ਼ਤ ਲਈ ਆ? ਉਹ ਹੁਣ ਇਹ ਗੱਲ ਕਹਿਣ ਡਿਆ। ਹੁਣ ਦੇਖੋ ਕੈਪਟਨ ਅਮਰਿੰਦਰ ਸਿੰਘ ਦਾ ਕਿੱਡਾ ਦੋਗਲਾ ਸਟੈਂਡ ਆ ਜੀ। ਇੱਕ ਪਾਸੇ ਉਹ ਕਹਿੰਦੇ ਹੁੰਦਾ ਕਿ ਇਹ ਕਾਨੂੰਨ ਹੈ ਜਿਹੜਾ ਜੀ ਉਹਦੀ ਉਲੰਘਣਾ, ਤੇ ਦੂਜੇ ਪਾਸੇ ਟਰਮੀਨੇਸ਼ਨ ਐਕਟ ਜਦੋਂ ਬਣਾਉਂਦਾ ਹੈ 2004 ਵਾਲਾ, ਤੇ ਉਹ ਕਾਨੂੰਨ ਦੀ ਉਲੰਘਣਾ ਨਹੀਂ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਮੂੰਹ ਤੇ ਡਿੱਗ ਪਿਆ। ਕਿਉਂਕਿ ਸੰਵਿਧਾਨ ਤੇ ਇਹ ਵੀ ਕਹਿੰਦਾ ਨਾ ਕਿ ਜਿਹੜਾ ਦੁਵੱਲਾ ਸਮਝੌਤਾ ਹੈ ਦੋ ਰਾਜਾਂ ਦਾ, ਉਹ ਇਕੱਲਿਆਂ ਨਹੀਂ ਤੋੜਿਆ ਜਾ ਸਕਦਾ। ਫਿਰ ਟਰਮੀਨੇਸ਼ਨ ਐਕਟ ਕਾਨੂੰਨ ਤੋਂ ਲੰਘ ਕੇ ਕਿਉਂ ਬਣਾਇਆ ਸੀ? ਜੇ ਤੁਹਾਨੂੰ ਅੱਜ ਇੰਨੇ ਕਾਨੂੰਨ ਆ ਜਿਹੜੇ ਉਹ ਪੂਜਣਹਾਰ ਲੱਗਦੇ ਆ, ਇੰਨੇ ਤਾਰਨਹਾਰ ਲੱਗਦੇ ਆ, ਤੇ ਤੁਸੀਂ ਉਦੋਂ ਕਾਨੂੰਨਾਂ ਨੂੰ ਕਿਉਂ ਤੋੜਿਆ ਮਰੋੜਿਆ? ਉਦੋਂ ਫਿਰ ਜੇ ਤੁਸੀਂ ਏਡੇ ਹੀ ਸਾਊ ਸੀ, ਚੈਲੰਜ ਕਰਨ ਤੇ ਆਏ ਸੀ, ਤੇ ਫਿਰ ਧਾਰਾ 5 ਨੂੰ ਕਿਉਂ ਛੱਡਿਆ ਕਿ ਜਿਹੜਾ ਪਾਣੀ ਵਹਿੰਦਾ ਵਹੀ ਜਾਵੇ? ਸੋ ਇਹਨਾਂ ਦਾ ਦੋਨਾਂ ਪਾਰਟੀਆਂ ਦਾ, ਮੈਂ ਅੱਗੇ ਵੀ ਕਿਹਾ ਕਿ ਸਿਆਸੀ ਕਿਰਦਾਰ ਹੈ ਜਿਹੜਾ ਇਸ ਮਾਮਲੇ 'ਚ ਉਹ ਦਾਗਾਂ ਦੇ ਨਾਲ ਭਰਿਆ ਪਿਆ। ਦੋਨੇ ਹੀ ਪਾਰਟੀਆਂ ਜਿਹੜੀਆਂ ਉਹ ਨਿਰੋਲ ਸਿਆਸਤ ਕਰਨ ਡਈਆਂ। ਹੁਣ ਇਹ ਜਿਹੜਾ ਮਤਾ ਹੈ, ਸਾਡੇ ਪੰਜਾਬੀ ਬੜੇ ਭਾਵਕ ਆ ਜੀ, ਉਹ ਤੇ ਪੋਟਿਆਂ ਤੇ ਗਿਣ ਵੀ ਲੱਗ ਪਏ ਕਿ 12 ਲੱਖ ਕਰੋੜ ਆ ਜਾਣਾ ਇੱਧਰੋਂ, 21 ਲੱਖ ਕਰੋੜ ਆ ਜਾਣਾ ਇੱਧਰੋਂ, 6-7 ਲੱਖ ਕਰੋੜ ਆ ਜਾਣਾ ਕੇਜਰੀਵਾਲ ਸਾਹਿਬ ਕੋਲੋਂ, ਤੇ ਕਰਜ਼ਾ ਵੀ ਸਾਡਾ ਲੈ ਗਿਆ, ਫਿਰ ਅਸੀਂ ਜਿਹੜਾ ਪੈਸਾ ਬਚਿਆ ਵਿਆਜ ਤੇ ਦਿਆ ਕਰਾਂਗੇ। ਇਸ ਤਰ੍ਹਾਂ ਨਹੀਂ ਹੋਣਾ। ਇਹ ਬਿਲਕੁਲ ਖਿਆਲੀ ਭੁਲਾਓ ਆ, ਕਿਉਂਕਿ ਇਹਨਾਂ ਨੇ ਮਤਾ ਪਾ ਕੇ ਸਿਰਫ ਤੇ ਸਿਰਫ ਇੱਕ ਮੰਗ ਕੀਤੀ ਹੈ ਕਿ ਭਾਈ ਸਾਨੂੰ ਆਹ ਚੀਜ਼ ਦਿੱਤੀ ਜਾਵੇ। ਅੱਗੋਂ ਮੰਗ ਕਿਸੇ ਨੇ ਪ੍ਰਵਾਨ ਨਹੀਂ ਕਰਨੀ। ਕਿਹਨੇ ਇਹਨਾਂ ਨੂੰ ਚੈੱਕ ਘੱਲਣੇ ਆ?
ਇਹ ਮਤਾ ਜਿਹੜਾ ਉਹ ਇੱਥੇ ਦਾ ਇੱਥੇ ਹੀ ਰਹਿ ਜਾਣਾ ਹੈ। ਹਾਂ, ਇਸ ਮਤੇ ਨੇ ਡੰਗ ਜ਼ਰੂਰ ਟਪਾ ਦੇਣਾ ਹੈ ਕਿ ਇਲੈਕਸ਼ਨ ਇੱਕ ਵਾਰੀ ਲੰਘ ਜਾਣਗੇ ਰੌਲ ਘਚੋਲੇ ਦੇ ਵਿੱਚ, ਉਧਰੋਂ ਉਧਰ ਸੈਟਿੰਗ ਕਰ ਲੈਣਗੇ, ਇੱਧਰੋਂ ਮਤੇ ਵਾਲਾ ਰੌਲਾ ਪਾ ਲੈਣਗੇ ਕਿ ਦੇਖੋ ਸਾਡੇ ਮਤੇ ਨੇ ਸਾਰੇ ਮਤੇ ਜਿਹੜੇ ਰਾਸ ਕੀਤੇ ਆ, ਜੇ ਅਸੀਂ ਮਤਾ ਨਾ ਪਾਉਂਦੇ ਤੇ ਕਾਂਗਰਸੀਆਂ ਨੇ ਤੇ ਮਤਾ ਪੁਗਾ ਕੇ ਸਾਡਾ ਪਾਣੀ ਲੈ ਜਾਣਾ ਸੀਗਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕੁੱਲ ਮਿਲਾ ਕੇ ਇਸ ਨਤੀਜੇ ਤੇ ਸਾਨੂੰ ਲਿਆਉਂਦੀਆਂ ਕਿ ਹਾਲ ਦੀ ਘੜੀ ਜਿਹੜਾ SYL ਦਾ ਮੁੱਦਾ ਆ, ਇਸ ਮੁੱਦੇ ਨੇ ਸਾਰੇ ਮੁੱਦੇ ਜਿਹੜੇ ਪੰਜਾਬ ਦੇ ਇੱਕ ਵਾਰੀ ਨਿਗਲ ਲਏ ਆ, ਖਾ ਲਏ ਆ। SYL ਦੇ ਵਿੱਚ ਹੀ ਪੰਜਾਬ ਦੀ ਰਾਜਨੀਤੀ ਹੈ ਜਿਹੜੀ ਡੁੱਬਦੀ ਫਿਰਦੀ, ਗੋਤੇ ਖਾਂਦੀ ਫਿਰਦੀ ਹੈ। ਕੋਈ ਕੁਛ ਕਹਿੰਦਾ, ਕੋਈ ਕੁਛ ਕਹਿ ਦਿੰਦਾ, ਕੋਈ ਕਪੂਰੀ ਜਾ ਕੇ ਬਹਿ ਜਾਂਦਾ, ਫਿਰ 4 ਕੁ ਦਿਨਾਂ ਤੋਂ ਤੁਰ ਆਉਂਦਾ। ਸੁੱਚਾ ਸਿੰਘ ਛੋਟੇਪੁਰ ਉਹ ਲੰਗੋਟਾ ਕੱਸੀ ਫਿਰਦਾ, ਕਹਿੰਦਾ ਮੈਂ ਸੁਪਰੀਮ ਕੋਰਟ ਦੇ ਵਿੱਚ ਜਾਣਾ। ਸਾਰੇ ਹੀ ਭੱਜੇ ਫਿਰਦੇ ਆ। ਪਰ ਹਾਲ ਦੀ ਘੜੀ SYL ਦਾ ਜਿਹੜਾ ਸਾਰਾ ਜੇ ਕਹਿ ਲਈਏ ਤਾਣਾ ਬਾਣਾ ਉਹ ਆ ਨਰਿੰਦਰ ਮੋਦੀ ਦੇ ਹੱਥ। ਨਰਿੰਦਰ ਮੋਦੀ ਕੀ ਚਾਬੀ ਘਮਾਉਂਦਾ ਹੈ ਉਹ ਉਹਦੀਆਂ ਉਹ ਜਾਣੇ, ਕਿਉਂਕਿ ਉਹਦੇ ਬਾਰੇ ਤੇ ਸ਼ਾਇਦ ਉਹਦੀ ਅੰਮਾ ਨੂੰ ਵੀ ਨਹੀਂ ਪਤਾ ਕਿ ਨਰਿੰਦਰ ਮੋਦੀ ਨੇ ਅੱਗੇ ਕੀ ਕਰਨਾ, ਘਰ ਕੀ ਦੇਣਾ ਹੈ। ਬਿਲਕੁਲ ਜੀ। ਅਗਲੀ ਆਪਾਂ ਗੱਲ ਕਰੀਏ ਮਿੰਟੂ ਜੀ, ਵੀ ਇੱਕ ਸਾਧਵੀ ਨੇ ਵਿਆਹ ਦੇ ਵਿੱਚ ਉਜਾੜਿਆ ਘਰ। ਅਜੀਬੋ ਗਰੀਬ ਜੇ ਸਾਧ ਆ ਸਾਡੇ ਭਾਰਤ ਦੇ। ਕੋਈ ਰਫਲਾਂ ਚੁੱਕੀ ਫਿਰਦਾ ਹੈ, ਕੋਈ ਪਸ਼ੂ ਪੰਛੀ ਰੱਖੀ ਫਿਰਦਾ, ਪਤਾ ਨਹੀਂ ਕੀ ਕੀ ਕਰੀ ਜਾਂਦੇ। ਅੱਗੇ ਤੇ ਜਿਹੜੇ ਸੁਣੀਦੇ ਸੀ ਕਿ ਸਾਧੂ ਸੰਤ ਹੁੰਦੇ ਸੀ ਬੜੇ ਸ਼ਾਂਤ ਚਿੱਤ ਤੇ ਬੜੇ ਸਾਦਗੀ ਵਾਲੇ ਹੁੰਦੇ ਸੀ, ਪਰ ਅੱਜ ਦੇ ਜਿਹੜੇ ਸੰਤ ਆ ਉਹ ਸੰਤ ਕਾਦੇ ਉਤੇ ਅਸੰਤ ਬਣੇ ਪਏ ਆ। ਨਾਲ 4-4 ਰਫਲਾਂ, ਨਾਲ 4-4 ਗੱਡੀਆਂ, ਤੇ ਗੱਡੀਆਂ ਵੀ ਉੱਤੇ ਉਹ ਘੁੱਗੂ ਜੇ ਲਾ ਲੈਂਦੇ, ਕਾਂ ਕਰਦੇ ਜਾਂਦੇ ਆ। ਲੋਕ ਡਰਦੇ ਭਰਾ ਨੂੰ ਹੋ ਜਾਂਦੇ ਕਿ ਲਓ ਜੀ ਸੰਤ ਆ ਗਏ ਆ। ਅੱਗੇ ਲੋਕੀ ਨਮਨ ਕਰਦੇ ਸੀ ਤੇ ਹੁਣ ਪਿੱਛੋਂ ਮੱਥਾ ਟੇਕਦੇ ਕਿ ਸੁੱਖ ਸੁੱਖਾਂ ਦੇ ਨਾਲ ਬਚ ਗਏ ਆ, ਬਾਬਾ ਲੰਘ ਗਿਆ ਗੱਡੀ ਦਾ ਕਾਫਲਾ ਇਹਨਾਂ ਦਾ। ਇਹ ਜਿਹੜੀ ਸਾਧਵੀ ਸੀ ਦੇਵਾ ਠਾਕੁਰ ਇਹਦਾ ਨਾਂ ਆ, ਭਾਰਤੀ ਹਿੰਦੂ ਮਹਾਸਭਾ ਦੀ ਇਹ ਰਾਸ਼ਟਰੀ ਉਪ ਪ੍ਰਧਾਨ ਆ। ਇਹ ਬੀਬੀ ਨਾਲ 5-7 ਹੋਰ ਲੰਗੌੜ ਲਈ ਫਿਰਦੀ ਤੇ ਨੇ ਪੂਰਾ ਉੱਥੇ ਰੋਹ ਪਾਇਆ ਹੋਇਆ ਹਰਿਆਣੇ ਦੇ ਵਿੱਚ ਕਰਨਾਲ ਇਲਾਕੇ ਦੇ ਅੰਦਰ। ਕਿਸੇ ਮੰਦੇ ਭਾਗ ਕਿਸੇ ਵਿਚਾਰੇ ਦੇ ਉਹਨੇ ਇਹਨੂੰ ਵਿਆਹ ਤੇ ਸੱਦ ਲਿਆ। ਵਿਆਹ ਤੇ ਆਈ ਆ, ਉਹੀ 5-7 ਜਿਹੜੇ ਇਹਦੇ ਨਾਲ ਲੰਗੌੜ ਸੀ ਗਨਮੈਨ, ਉਹ ਆਏ ਤੇ ਡੀਜੇ ਚੱਲਦਾ ਸੀ, ਉੱਥੇ ਨੱਚਣ ਲੱਗ ਪਏ, ਥਿਰਕਣ ਲੱਗ ਪਏ। ਡੀਜੇ ਵਾਲਾ ਵੀ ਸਾਊ ਨਿਕਲਿਆ, ਉਹਨੇ ਚੁੱਕ ਕੇ ਦਲਜੀਤ ਦਾ ਗਾਣਾ ਲਾ ਦਿੱਤਾ, ਮਿੱਤਰਾਂ ਨੂੰ ਸ਼ੌਕ ਗੋਲੀਆਂ ਚਲਾਉਣ ਦਾ, ਵੀ ਗੋਲੀਆਂ ਚਲਾਉਣ ਦਾ। ਇਹ ਫਿਰ ਲੱਗ ਪਏ ਆ, ਉਹ ਜੋਸ਼ ਆ ਗਿਆ। ਹੁਣ ਇਹ ਵੀ ਪਤਾ ਨਹੀਂ ਕਿ ਉੱਥੇ ਜੋਸ਼ ਆਉਣ ਤੋਂ ਪਹਿਲਾਂ ਕੋਈ ਜੋਸ਼ ਵਾਲਾ ਟੌਨਿਕ ਵੀ ਇਹਨਾਂ ਨੇ ਲਿਆ ਹੋਵੇ। ਜਿਸ ਤਰੀਕੇ ਦੀਆਂ ਆਪ ਹੁਦਰੀਆਂ ਕਰਦੇ ਪਏ ਸੀ, ਲੱਗਦਾ ਤੇ ਇਹ ਸੀ ਕਿ ਕੁਛ ਨਾ ਕੁਛ ਇਹਨਾਂ ਨੇ ਖਾਧਾ ਪੀਤਾ। ਖੈਰ ਉੱਥੇ ਆ ਕੇ ਗੋਲੀਆਂ ਮਾਰ ਚਲਾਉਣ ਲੱਗ ਪਿਆ। ਤੇ ਇੱਕ ਜਿਹੜਾ ਇਹਦੇ ਸਾਧਵੀ ਦੇ ਨਾਲ ਦਾ ਸੀ ਉਹ ਸਟੇਜ ਤੇ ਚੜ ਗਿਆ। ਸਾਧਵੀ ਥੱਲੇ ਕਦੇ ਪਿਸਤੌਲ ਖਾਲੀ ਕਰ ਦਿੰਦੀ ਹੈ, ਕਦੇ ਬੰਦੂਕ ਥੱਲੇ ਖਾਲੀ ਕਰ ਦਿੰਦੀ ਹੈ। ਉਹ ਤੇ ਬੈਂਡਟ ਕਮੀਨ ਲੱਗਦੀ ਪਈ ਸੀ, ਜਿਵੇਂ ਉਹ ਹੁੰਦੀ ਹੈ ਨਾ ਕੋਈ ਜਿਹੜੀ ਇੱਥੇ ਆਪਣੇ ਇੱਥੇ ਬਹੁਤ ਮਸ਼ਹੂਰ ਸੀ ਫੂਲਣ ਦੇਵੀ ਡਾਕੂ। ਉਹ ਲੱਗਦੀ ਨਹੀਂ ਸੀ ਕਿ ਸਾਧਵੀ, ਉਹ ਤੇ ਲੱਗਦੀ ਸੀ ਫੂਲਣ ਦੇਵੀ ਕਿਸੇ ਜਨਮ ਦਾ ਜਾਮਾ ਪਾ ਕੇ ਦੁਬਾਰਾ ਆ ਗਈ ਆ, ਚੰਬਲ ਘਾਟੀ ਦੇ ਵਿੱਚੋਂ ਨਿਕਲੀ ਹੁੰਦੀ ਆ। ਉਹ ਇਸ ਤਰੀਕੇ ਨਾਲ ਫਾਇਰ ਕਰਦੀ ਪਈ ਸੀ। ਸਾਧਵੀ ਤੇ ਲੱਗਦੀ ਨਹੀਂ ਸੀ, ਉਹ ਤੇ ਲੱਗਦਾ ਹੀ ਸੀ ਕਿ ਕਿਸੇ ਦਾ ਕਾਲ ਬਣ ਕੇ ਕੁੱਕਦੀ ਪਈ ਆ। ਹੋਇਆ ਉਹੀ, ਉਹ ਜਿਹੜਾ ਸਟੇਜ ਤੇ ਚੜਿਆ ਸੀ ਉਹਨੇ ਫਾਇਰ ਕਰਦੇ ਕਰਦੇ ਨੇ ਉਹਦੇ ਨਾਲ ਰਫਲ ਸੀ, ਉਹਨੇ ਉਧਰ ਨੂੰ ਕਰ ਦਿੱਤੀ ਜਿੱਧਰ ਨੂੰ ਪੰਡਾਲ ਦੇ ਵਿੱਚ ਔਰਤਾਂ ਬੈਠੀਆਂ ਸਨ। ਇੱਕ ਔਰਤ ਆ ਜਿਹੜੀ ਲਾੜੇ ਦੀ ਮਾਸੀ, ਉਹ ਥਾਂ ਹੀ ਫੁੜਕ ਗਈ। 4 ਹੋਰ ਜ਼ਖਮੀ ਆ। 4 ਨੂੰ ਜ਼ਖਮੀ ਕਰਕੇ ਇੱਕ ਨੂੰ ਗੱਡੀ ਚੜ੍ਹ ਕੇ ਉਹ ਸਾਧਵੀ ਆਪਣੀ ਗੱਡੀ ਤੇ ਚੜ੍ਹ ਕੇ ਉੱਥੋਂ ਫਰਾਰ ਹੋ ਗਈ ਆ। ਹੁਣ ਉਹਨੂੰ ਲੱਭਣ ਲਈ ਟੀਮਾਂ ਜਿਹੜੀਆਂ ਉਹ ਮਗਰ ਲਾਈਆਂ। ਹਾਲੇ ਤੱਕ ਸਾਧਵੀ ਹੈ ਜਿਹੜੀ ਉਹ ਗਾਇਬ ਆ। ਇਹ ਵੈਸੇ ਸਾਧਵੀ ਹੈ ਜਿਹੜੀ ਉਹ ਪੁੱਠੇ ਸਿੱਧੇ ਕੰਮ ਪਹਿਲਾਂ ਹੀ ਕਰਦੀ ਰਹੀ ਹੈ। ਇਹ ਉਹੀ ਉਹ ਸਾਧਵੀ ਹੈ ਜਿਹਨੇ ਕਿਸੇ ਸਮੇਂ ਆਖ ਦਿੱਤਾ ਸੀ ਕਿ ਇਸ ਦੇਸ਼ ਦੇ ਵਿੱਚ ਮੁਸਲਮਾਨ ਤੇ ਈਸਾਈਆਂ ਦੀ ਜਨਸੰਖਿਆ ਜਿਹੜੀ ਬੜੀ ਵੱਧਦੀ ਪਈ ਹੈ, ਐਂ ਕਰੋ ਇਹਨਾਂ ਸਾਰਿਆਂ ਦੀ ਨਸਬੰਦੀ ਕਰ ਦਿਓ। ਇਹ ਇਹੋ ਜਿਹੀ ਅਕਲ ਦੀ ਮਾਲਕ ਆ। ਤੇ ਮੈਂ ਕਹਿੰਦਾ ਕਿ ਉਹ ਵੀ ਅਕਲ ਵਾਲੇ ਨਹੀਂ ਸਨ ਜਿਨ੍ਹਾਂ ਨੇ ਇਸ ਬੀਬੀ ਨੂੰ ਉੱਥੇ ਇਨਵਾਈਟ ਕਰਕੇ ਆਪਣਾ ਜਿਹੜਾ ਉਹ ਵਿਆਹ ਸੀਗਾ ਉਹ ਪ੍ਰਵਾਨ ਕੀਤਾ, ਪ੍ਰਵਾਨ ਚੜਾਉਣ ਦੀ ਕੋਸ਼ਿਸ਼ ਕੀਤੀ। ਪ੍ਰਵਾਨ ਤੇ ਕੀ ਚੜਿਆ? ਪਰ ਮੇਰੇ ਖਿਆਲ ਦੇ ਨਾਲ ਇਹੋ ਜਿਹੇ ਲੋਕਾਂ ਤੋਂ ਬਚਣਾ ਹੀ ਚੰਗਾ ਹੈ। ਰੋਡਵੇਜ਼ ਦੀ ਬੱਸ ਤੇ ਜਾਂ ਨਿੱਜੀ ਬੱਸਾਂ ਤੇ ਆਮ ਇੱਕ ਸਲੋਗਨ ਲਿਖਿਆ ਹੁੰਦਾ ਹੈ ਕਿ ਬਚਾਓ ਚ ਹੀ ਬਚਾਓ ਹੈ। ਇਸ ਕਰਕੇ ਜਿਹੜੇ ਇਹ ਸਾਧ ਆ, ਜਿਹੜਾ ਸਾਧਾਂ ਦਾ ਲਾਣਾ ਖਾਸ ਤੌਰ ਤੇ ਆ ਭਗਵਾਨ ਲਾਣਾ ਤੁਰਿਆ ਫਿਰਦਾ, ਇਹਨਾਂ ਕੋਲੋਂ ਤਾਂ ਭਾਈ ਬਚਾਅ ਚ ਹੀ ਬਚਾਓ। ਜੀ ਜੀ। ਅਤੇ ਅੱਗੇ ਵਧਦੇ ਹਾਂ ਮਿੰਟੂ ਜੀ, ਵੀ ਅਕਾਲੀ ਦਲ ਨੇ ਜਾਰੀ ਕੀਤੀ ਪਹਿਲੀ ਉਮੀਦਵਾਰਾਂ ਦੀ ਸੂਚੀ।
ਪਹਿਲੀ ਸੂਚੀ ਜਿਹੜੀ ਹੈ ਉਹ ਅਕਾਲੀ ਦਲ ਦੇ ਸਾਹਮਣੇ ਆ ਗਈ। ਮੇਰੇ ਖਿਆਲ ਦੇ ਨਾਲ 2 ਹੀ ਸੂਚੀਆਂ ਹੋਣੀਆਂ ਇਹਨਾਂ ਦੀਆਂ, ਜਿਸ ਤਰੀਕੇ ਦੇ ਨਾਲ ਇਹ ਸੂਚੀ ਆਈ ਹੈ, ਕਿਉਂਕਿ ਸੂਚੀ ਦੀ ਪੰਡ ਬੜੀ ਭਾਰੀ ਹੈ ਜੀ। 69 ਉਮੀਦਵਾਰਾਂ ਦਾ ਇਹਨਾਂ ਨੇ ਐਲਾਨ ਕਰ ਦਿੱਤਾ। ਜੇ ਆਪਾਂ ਰਾਜ ਕਰਨਵੀਰ ਸਿੰਘ ਜੀ ਸਾਰੇ 69 ਨਾਂ ਗਿਣਾਂਗੇ ਤੇ ਮੇਰੇ ਖਿਆਲ ਦੇ ਨਾਲ ਟਾਈਮ ਹੈ ਜਿਹੜਾ ਆਪਣਾ ਲੰਘ ਜਾਣਾ ਜੀ, ਕਿਉਂਕਿ ਦੇਰ ਸ਼ਾਮੀ ਇਹ ਆਈ ਹੈ ਸੂਚੀ, ਇਹਦੀ ਹਾਲੇ ਚੀਰ ਪਾੜਿਆ ਜਿਹੜੀ ਉਹ ਚੰਗੀ ਤਰ੍ਹਾਂ ਨਹੀਂ ਹੋ ਸਕਦੀ। ਪਰ ਫਿਰ ਵੀ ਮੈਂ ਮੋਟੀਆਂ ਗੱਲਾਂ ਕਹਾਂ ਤੇ ਇਹਦੇ ਵਿੱਚ ਕੁਛ ਨਾਂ ਆ ਜਿਹੜੇ ਗੈਬ ਨੇ। ਗੈਬ ਕਿਹੜੇ ਆ? ਇੱਕ ਤੇ ਸ਼ਰਾਬ ਦਾ ਬਹੁਤ ਵੱਡਾ ਕਾਰੋਬਾਰੀ ਹੈ ਦੀਪ ਮਲਹੋਤਰਾ, ਉਹਦੀ ਟਿਕਟ ਕੱਟੀ ਗਈ ਹੈ। ਉਹਨੂੰ ਤੇ ਦਰਬਾਰਾ ਸਿੰਘ ਗੁਰੂ ਨੂੰ ਕੁਝ ਘੰਟੇ ਪਹਿਲਾਂ ਕਿਹਾ ਗਿਆ ਜੀ ਪਾਰਟੀ ਦਾ ਉਪ ਪ੍ਰਧਾਨ ਬਣਾ ਦਿੱਤਾ ਗਿਆ, ਇਹਨਾਂ ਨੂੰ ਪਾਰਟੀ ਦਾ ਉਪ ਪ੍ਰਧਾਨ ਬਣਾ ਦਿੱਤਾ ਗਿਆ। ਦਰਅਸਲ ਉਹਨਾਂ ਨੂੰ ਇਹ ਨਵੀਂ ਕਲਗੀ ਲਾ ਕੇ ਤੇ ਜਿਹੜੀ ਉਹ ਟਿਕਟ ਵਾਲੀ ਸੀਗੀ ਉਹ ਪੂਛ ਲਾ ਦਿੱਤੀ ਗਈ। ਇੱਕ ਪਾਸੇ ਉਹਨਾਂ ਨੂੰ ਉਧਰ ਤੋਰ ਦਿੱਤਾ, ਦੂਜੇ ਪਾਸੇ ਉਹਨਾਂ ਨੂੰ ਉੱਥੋਂ ਖਾਲੀ ਕਰ ਦਿੱਤਾ ਗਿਆ। ਪਰਮਬੰਸ ਬੰਟੀ ਰੁਮਾਣਾ ਬਹੁਤ ਤੇਜ਼ ਤਰਾਰ ਮੁੰਡਾ ਹੈ ਇਹਨਾਂ ਦਾ, ਅਕਾਲੀਆਂ ਦਾ ਬਹੁਤ ਵਧੀਆ ਬੁਲਾਰਾ, ਪੜ੍ਹਿਆ ਲਿਖਿਆ ਮੁੰਡਾ, ਉਹਨੂੰ ਦੀਪ ਮਲਹੋਤਰਾ ਦੀ ਥਾਂ ਤੇ ਇਹਨਾਂ ਨੇ ਫਿੱਟ ਕਰ ਦਿੱਤਾ ਫਰੀਦਕੋਟ ਤੋਂ ਜੀ। ਦੂਜੇ ਪਾਸੇ ਭਦੌੜ ਤੋਂ ਇਹਨਾਂ ਨੇ ਲਿਆਂਦਾ ਸੰਤ ਬਲਵੀਰ ਸਿੰਘ ਘੁੰਨਸ ਨੂੰ ਪਿਛਲੀ ਵਾਰ ਇਹਨਾਂ ਨੇ ਲੜਾਇਆ ਸੀ ਦਿੜਬਾ ਤੋਂ। ਦਿੜਬਾ ਦੇ ਵਿੱਚੋਂ ਚੋਣ ਜਿੱਤ ਗਿਆ ਸੀ ਤੇ ਦਰਬਾਰਾ ਸਿੰਘ ਗੁਰੂ ਜੀ ਦੇ ਤੇ ਬਹੁਤ ਉਮੀਦ ਸੀ, ਉਹਦੀ ਤੂੰਬੀ ਮੁਹੰਮਦ ਸਦੀਕ ਨੇ ਵਜਾ ਦਿੱਤੀ ਸੀ। ਇਸ ਕਰਕੇ ਉਮੀਦ ਐਤਕੀ ਵੀ ਸੀ ਕਿ ਮੁਹੰਮਦ ਸਦੀਕ ਗੇੜੇ ਐਤਕੀ ਵੀ ਖਵਾ ਦੇਗਾ ਗੁਰੂ ਦੇ। ਉਧਰੋਂ ਦੀਪ ਮਲਹੋਤਰਾ ਦੀ ਵੀ ਬੜੀ ਬਦਨਾਮੀ ਹੈ, ਉਹ ਵੀ ਹਰੇਕ ਪੁੰਨਿਆ ਤੇ ਕਿਸੇ ਨਾ ਕਿਸੇ ਵਿਵਾਦ ਨੂੰ ਛੇੜੀ ਰੱਖਦਾ। ਦੂਜੇ ਪਾਸੇ ਇੱਕ ਹੋਰ ਬੜੀ ਦਿਲਚਸਪ ਗੱਲ ਆ, ਪਿਛਲੀ ਵਾਰੀ ਕਰਤਾਰਪੁਰ ਤੋਂ ਜਿੱਤਿਆ ਸੀ ਸਰਵਣ ਸਿੰਘ ਫਲੌਰ ਤੇ ਸਰਵਣ ਸਿੰਘ ਫਲੌਰ ਦਾ ਮੁੰਡਾ ਦਮਨਵੀਰ ਬੜੇ ਚੰਦ ਚਾੜ ਗਿਆ ਸੀ, ਤੁਹਾਨੂੰ ਪਤਾ ਹੀ ਹੈ। ਡਰੱਗ ਕੇਸ ਦੇ ਵਿੱਚ ਉਹਦਾ ਨਾਮ ਵੀ ਆ ਗਿਆ ਸੀ। ਇੱਕ ਹੋਰ ਸੀ ਇਹਨਾਂ ਦਾ ਵਿਧਾਇਕ, ਉਹ ਜਿੱਤਿਆ ਸੀ ਫਲੌਰ ਤੋਂ ਅਵਿਨਾਸ਼ ਚੰਦਰ, ਉਹਦਾ ਨਾਮ ਵੀ ਆਇਆ ਸੀ ਡਰੱਗ ਰੈਕਟ ਦੇ ਵਿੱਚ। ਉਹ ਚੁੰਨੀ ਲਾਲ ਗਾਬਾ ਦੀਆਂ ਜਿਹੜੀਆਂ ਡੈਰੀਆਂ ਸੀ ਉਹਦੇ ਚ ਅਵਿਨਾਸ਼ ਦਾ ਜ਼ਿਕਰ ਸੀਗਾ, ਉਹਦੇ ਤੋਂ ਵੀ ਈਡੀ ਪੁੱਛਗਿੱਛ ਕਰਦੀ ਰਹੀ ਹੈ। ਦਮਨਵੀਰ ਤੋਂ ਵੀ ਈਡੀ ਪੁੱਛਗਿੱਛ ਕਰਦੀ ਰਹੀ ਹੈ। ਇਹਨਾਂ ਦੋਵਾਂ ਦੀਆਂ ਟਿਕਟਾਂ ਕੱਟ ਦਿੱਤੀਆਂ ਗਈਆਂ। ਇਹਨਾਂ ਦੋਵਾਂ ਦੀਆਂ ਤੇ ਟਿਕਟਾਂ ਕੱਟ ਦਿੱਤੀਆਂ ਗਈਆਂ। ਜਿਹੜਾ ਇੱਕ ਹੋਰ ਬਾਦਲਾਂ ਦਾ ਸਕਾ ਸੋਧਰਾ ਵਿੱਚ ਆਉਂਦਾ ਸੀ ਇਸੇ ਕੇਸ ਦੇ, ਉਹਨੂੰ ਟਿਕਟ ਮਜੀਠੇ ਤੋਂ ਫਿਰ ਦੇ ਦਿੱਤੀ ਗਈ ਹੈ, ਬਿਕਰਮਜੀਤ ਸਿੰਘ ਮਜੀਠੀਏ ਨੂੰ। ਦੂਜੇ ਵੀ ਮੰਤਰੀ ਆ ਜਿਹੜੇ, ਇਹ ਵੀ ਦਿਲਚਸਪ ਗੱਲ ਆ ਕਿ ਜਿੰਨੇ ਵੀ ਦੂਜੇ ਮੰਤਰੀ ਆ ਅਕਾਲੀ ਦਲ ਦੇ ਕੈਬਨਿਟ ਦੇ ਵਿੱਚ, ਉਹਨਾਂ ਸਾਰਿਆਂ ਨੂੰ ਉਮੀਦਵਾਰ ਵਜੋਂ ਮੈਦਾਨ 'ਚ ਉਤਾਰ ਦਿੱਤਾ ਗਿਆ। ਸਿਰਫ 2 ਹੀ ਬੰਦੇ ਆ ਜਿਨ੍ਹਾਂ ਦੀ ਟਿਕਟ ਦਾ ਐਲਾਨ ਨਹੀਂ ਹੋਇਆ, ਇੱਕ ਹੈ ਛੋਟਾ ਬਾਦਲ ਤੇ ਇੱਕ ਹੈ ਵੱਡਾ ਬਾਦਲ ਜੀ। ਮੇਰੇ ਖਿਆਲ ਦੇ ਨਾਲ ਉਹ ਦੂਜਿਆਂ ਦੇ ਪੱਤੇ ਖੁੱਲਣ ਦਾ ਇੰਤਜ਼ਾਰ ਕਰਦੇ ਪਏ ਆ, ਕਿਉਂਕਿ ਐਤਕੀ ਭੱਤੇ 'ਚ ਤੀਰ ਇਹਨਾਂ ਦੇ ਵੀ ਥੋੜੇ ਜਿਹੇ ਘੱਟ ਹੀ ਆ। ਇਸ ਕਰਕੇ ਵੇਖ ਰਹੇ ਆ ਕਿ ਕੀ ਮਾਹੌਲ ਬਣਦਾ, ਅੱਗੇ ਕਿਸ ਤਰ੍ਹਾਂ ਦੀ ਛਿੰਝ ਪੈਂਦੀ ਹੈ, ਉਸ ਤਰੀਕੇ ਦੇ ਫਿਰ ਅਸੀਂ ਅਖਾੜੇ ਆ ਜਿਹੜੇ ਉਹ ਆਪਣੇ ਸਾਜਾਂਗੇ। ਦੂਜੇ ਪਾਸੇ ਜੇ ਗੱਲ ਕਰੀਏ, ਸਪੀਕਰ ਹੈ ਜਿਹੜਾ ਵਿਧਾਨ ਸਭਾ ਦਾ ਚਰਨਜੀਤ ਸਿੰਘ ਅਟਵਾਲ, ਉਹਦੀ ਵੀ ਟਿਕਟ ਕੱਟ ਦਿੱਤੀ ਗਈ ਹੈ। ਉਹਦੀ ਥਾਂ ਤੇ ਉਹਦੇ ਮੁੰਡੇ ਨੂੰ ਰਾਏਕੋਟ ਤੋਂ ਟਿਕਟ ਦੇ ਦਿੱਤੀ। ਸੋ ਬਲਵਿੰਦਰ ਸਿੰਘ ਭੁੰਦੜ ਦੇ ਜਿਹੜੇ ਸਪੁੱਤਰ ਆ, ਉਹਨੂੰ ਵੀ ਟਿਕਟ ਦੇ ਦਿੱਤੀ ਗਈ ਸਰਦੂਲਗੜ੍ਹ ਤੋਂ। ਇਸੇ ਤਰ੍ਹਾਂ ਜਿਹੜਾ ਪਰਮਿੰਦਰ ਸਿੰਘ ਢੀਂਡਸਾ ਹੈ, ਛੋਟਾ ਢੀਂਡਸਾ ਵੀ ਜਿਹਨੂੰ ਆਖ ਦਿੰਦੇ ਆ, ਉਹ ਸਨਾਮ ਤੋਂ ਜੇਤੂ ਸੀ ਪਿਛਲੇ ਇਲੈਕਸ਼ਨ 'ਚੋਂ, ਉਹਨੂੰ ਉੱਥੋਂ ਕੱਢ ਕੇ ਇਹਨਾਂ ਨੇ ਲਹਿਰੇ ਲੈ ਆਂਦਾ। ਲਹਿਰੇ ਤੁਹਾਨੂੰ ਪਤਾ, ਉੱਥੇ ਲਹਿਰੇ ਦੇ ਵਿੱਚ ਵੀ ਬੜੇ ਵੱਡੇ ਨਾਂ ਚੋਣ ਲੜ ਚੁੱਕੇ ਆ। ਭਗਵੰਤ ਮਾਨ ਨੇ ਵੀ ਪਹਿਲੀ ਚੋਣ ਉੱਥੋਂ ਲੜੀ ਸੀ ਤੇ ਬੀਬੀ ਰਜਿੰਦਰ ਕੌਰ ਭੱਠਲ ਵੀ ਉੱਥੋਂ ਹੀ ਚੋਣ ਲੜਦੀ ਹੈ। ਸੋ ਉਹਨੂੰ ਲਹਿਰੇ ਲੈ ਆਂਦਾ। ਤੀਜੇ ਪਾਸੇ ਇੱਕ ਬੜਾ ਦਿਲਚਸਪ ਨਾਂ ਸਾਹਮਣੇ ਆਉਂਦਾ ਗਿੱਦੜਬਾਹਾ ਤੋਂ, ਕਿਉਂਕਿ ਗਿੱਦੜਬਾਹਾ ਜਿਹੜਾ ਹੈ ਉਹ ਬਾਦਲਾਂ ਦਾ ਆਪਦਾ ਇਲਾਕਾ ਹੈ। ਗਿੱਦੜਬਾਹਾ ਤੋਂ ਟਿਕਟ ਦਿੱਤੀ ਹੈ ਐਤਕੀ ਇਹਨਾਂ ਨੇ ਹਰਦੀਪ ਢਿੱਲੋਂ ਨੂੰ। ਹਰਦੀਪ ਢਿੱਲੋਂ ਨੂੰ ਡਿੰਪੀ ਢਿੱਲੋਂ ਵੀ ਆਖ ਲਿਆ ਜਾਂਦਾ ਹੈ। ਜਿਹੜੇ ਸੱਜਣਾ ਲਈ ਇਹ ਨਾਂ ਅਣਜਾਣ ਹੋਵੇਗਾ, ਉਹ ਮੈਂ ਦੱਸ ਦਿੰਦਾ ਕਿ ਇਹਦੀਆਂ ਬੱਸਾਂ ਦਾ ਨਾਂ ਨਿਊ ਦੀਪ ਆ। ਮੇਰੇ ਖਿਆਲ ਦੇ ਨਾਲ ਸੰਸਾਰ ਦੇ ਕਿਸੇ ਵੀ ਕੋਨੇ 'ਚ ਬੈਠਾ ਹੋਊਗਾ ਪੰਜਾਬੀ, ਫਿਰ ਉਹਨੂੰ ਚੇਤਾ ਆ ਜਾਣਾ ਕਿ ਨਿਊ ਦੀਪ ਉਹੀ ਬੱਸ ਆ ਜਿਹੜੀ ਗਾਏ ਬਗਾਏ ਦੀਪ ਆ ਲੋਕਾਂ ਦੇ ਬੁਝਾ ਦਿੰਦੇ ਆ। ਦੂਜੇ ਪਾਸੇ ਇਹ ਸਾਰਾ ਜੇ ਆਪਾਂ ਸਿੱਟਾ ਕੱਢੀਏ ਇਸ ਸਾਰੀ ਸੂਚੀ ਦਾ, ਤੇ ਇਹਦੇ ਵਿੱਚ ਬਹੁਤ ਵੱਡੇ ਨਾਮ ਆ, ਬਹੁਤ ਕਹਿ ਲਈਏ ਕਿ ਘਾਗ ਇਹਨਾਂ ਦੇ ਜਿਹੜੇ, ਜਿੱਦਾਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਹੋਇਆ, ਵਿਰਸਾ ਸਿੰਘ ਵਲਟੋਆ ਹੋਇਆ, ਹੀਰਾ ਸਿੰਘ ਗਾਬੜੀਆ ਹੋਇਆ, ਬਹੁਤ ਵੱਡੇ ਨਾਂ ਆ। ਕੁਛ ਨਵੇਂ ਚਿਹਰੇ ਵੀ ਆ ਜਿਹੜੇ ਉਹ ਇਹਨਾਂ ਨੇ ਮੈਦਾਨ 'ਚ ਉਤਾਰੇ। ਪਰ ਇਹਨਾਂ ਸਾਰਿਆਂ ਦੇ ਵਿੱਚੋਂ ਇੱਕ ਬੰਦਾ ਹੈ ਲਖਵੀਰ ਸਿੰਘ ਲੋਧੀ ਨੰਗਲ ਬਟਾਲੇ ਤੋਂ। ਲੋਧੀ ਨੰਗਲ ਨੂੰ ਜਿਹੜੀ ਟਿਕਟ ਮਿਲੀ ਹੈ, ਇਹਦਾ ਸ਼ੁਕਰ ਤੇ ਸਾਡੇ ਵਰਗਿਆਂ ਨੇ ਵੀ ਮਨਾਇਆ। ਉਹਦਾ ਕਾਰਨ ਇਹ ਆ ਕਿ ਇਹ ਜਿਹੜਾ ਲਖਵੀਰ ਸਿੰਘ ਲੋਧੀ ਨੰਗਲ ਸੀ, ਇਹ ਤੇ ਇੱਕ ਵਾਰੀ ਵਿਚਾਰਾ ਨਾ ਪ੍ਰੈਸ ਕਾਨਫਰੰਸ ਦੇ ਵਿੱਚ ਹੀ ਚੱਲਦੀ 'ਚ ਇਹ ਤੇ ਰੋਈ ਪਿਆ ਸੀ।
ਇਹ ਤੇ ਪੈਰ ਫੜਨ ਤੇ ਚਲੇ ਗਏ ਸੀ ਸੁਖਬੀਰ ਸਿੰਘ ਬਾਦਲ ਦੇ। ਆਂਦਾ ਕਿ ਮੈਂ ਤੇ ਬਾਦਲ ਸਾਹਿਬ ਹੁਣ ਪੈਲੀ ਵੀ ਵੇਚਣ ਲੱਗ ਪਿਆ, ਮੈਨੂੰ ਜਾਂਦੀ ਵਾਰ ਕਹਿੰਦਾ ਕਿ 6 ਮਹੀਨੇ ਲਈ ਚੇਅਰਮੈਨ ਹੀ ਬਣਾ ਦਿਓ। ਇਹ ਬੰਦਾ ਤਾਂ ਵਿਚਾਰਾ ਇੱਥੋਂ ਤੱਕ ਚਲਾ ਗਿਆ ਸੀ, ਇਹਨੂੰ ਵੀ ਬਟਾਲੇ ਤੋਂ ਟਿਕਟ ਮਿਲ ਗਈ ਆ ਤੇ ਅਸੀਂ ਲੋਧੀ ਨੰਗਲ ਨੂੰ ਆਖਾਂਗੇ ਕਿ ਭਾਈ ਹੁਣ ਠੀਕ ਆ, ਤੂੰ ਵੀ ਆਪਦੀ ਮੌਜ ਲੈ ਲਾ। ਸੋ ਇਹ ਸੂਚੀ ਅਕਾਲੀਆਂ ਦੀ ਜਿਹਦੀ ਆਪਾਂ ਥੋੜੀ ਜਿਹੀ ਆਪਾਂ ਵਿਚਾਰ ਚਰਚਾ ਕੀਤੀ ਹੈ। ਬਾਕੀ ਹੁਣ ਜਿਹੜੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੇ ਇਹ ਨਾਂ ਦੇ ਸਸਪੈਂਸ ਰੱਖ ਲਿਆ, ਆਪਾਂ ਮੇਰੇ ਖਿਆਲ ਦੇ ਨਾਲ ਜਦ ਤੱਕ ਦੂਜੀ ਸੂਚੀ ਨਹੀਂ ਆਉਂਦੀ ਇਹ ਤੇ ਚਰਚਾ ਕਰੀਏ ਕਿ ਛੋਟਾ ਬਾਦਲ ਤੇ ਵੱਡਾ ਬਾਦਲ ਐਤਕੀ ਥੋੜੇ ਜਿਹੇ ਘਬਰੇ ਕਾਹਤੋਂ ਪਏ ਆ, ਪਹਿਲੋਂ ਕਿਉਂ ਨਹੀਂ ਦੱਸਦੇ। ਜੀ ਬਿਲਕੁਲ ਬਿਲਕੁਲ। ਅਤੇ ਅਗਲੀ ਜੇ ਆਪਾਂ ਗੱਲ ਕਰੀਏ ਰਾਜੋਆਣਾ ਦੇ ਕੇਸ ਦੇ ਸੰਬੰਧ ਵਿੱਚ ਕਮੇਟੀ ਦਾ ਵਫਦ ਮਿਲੇਗਾ ਰਾਸ਼ਟਰਪਤੀ ਨੂੰ। ਦੇਖੋ ਮੈਂ ਅੱਗੇ ਵੀ ਗੱਲ ਕੀਤੀ ਸੀ, ਬਲਵੰਤ ਸਿੰਘ ਰਾਜੋਆਣਾ ਜਿਹੜਾ ਉਹ ਆਪਦੀ ਧੁਨ ਦਾ ਸਵਾਰ ਆ, ਉਹ ਹਮੇਸ਼ਾ ਲਹਿਦਾ ਚੱਲਿਆ, ਆਪਣੇ ਕੇਸਵਾਰਾਂ ਤੋਂ ਵੀ ਲਹਿਦਾ ਚੱਲਿਆ ਤੇ ਆਪਣੇ ਜਿਹੜੇ ਉਹਦੇ ਦੁਨਿਆਵੀ ਰਿਸ਼ਤੇਦਾਰ ਸੀ ਉਹਨਾਂ ਦੇ ਵੀ ਕਹਿਣੇ ਤੋਂ ਲਹਿਦਾ ਹੀ ਚੱਲਿਆ। ਹਮੇਸ਼ਾ ਉਹਨੇ ਆਪਣੀ ਜਿਹੜੀ ਹੈ ਜ਼ਿੰਦਗੀ ਜੀਵੀ ਹੈ ਤੇ ਆਪਣੀ ਵਿਚਾਰਧਾਰਾ ਉਹਨੇ ਆਪੇ ਤੈਅ ਕੀਤੀ ਹੈ ਜੀ। ਬਲਵੰਤ ਸਿੰਘ ਰਾਜੋਆਣਾ ਨੇ ਕੁਝ ਸਮਾਂ ਪਹਿਲਾਂ ਹੜਤਾਲ ਰੱਖ ਦਿੱਤੀ ਸੀ, ਭੁੱਖ ਹੜਤਾਲ ਦੀ ਬੜੀ ਚਰਚਾ ਹੋਈ ਕਿ ਭਾਈ ਰਾਜੋਆਣਾ ਨੇ ਭੁੱਖ ਹੜਤਾਲ ਰੱਖ ਦਿੱਤੀ। ਸਾਰਿਆਂ ਨੇ ਚਿੰਤਾ ਜਤਾਈ ਵੀ ਸੀ ਕਿ ਨੇ ਜਾਣੀਏ ਕੁਛ ਇਹੋ ਜਿਹਾ ਨਾ ਵਾਪਰ ਜਾਵੇ ਜਿਹੜਾ ਸਾਡੇ ਪੰਜਾਬ ਦੇ ਵਿੱਚ ਸਥਿਤੀਆਂ ਨੂੰ ਬੇਕਾਬੂ ਕਰ ਦੇਵੇ। ਪਰ ਬਾਅਦ ਦੇ ਵਿੱਚ ਕੀ ਹੁੰਦਾ ਕਿ ਉਹਨੂੰ ਹਸਪਤਾਲ 'ਚ ਲੈ ਆਉਂਦਾ ਜਾਂਦਾ। ਉੱਥੇ ਕਿਰਪਾਲ ਸਿੰਘ ਬਡੂੰਗਰ, ਕਿਉਂਕਿ ਉਹ ਵੀ ਪਟਿਆਲੇ ਤੋਂ ਹੈ ਤੇ ਇਹ ਰਾਜੋਆਣਾ ਜਿਹੜਾ ਇਹ ਵੀ ਪਟਿਆਲੇ 'ਚ ਕੈਦ ਕੱਟਦਾ ਪਿਆ, ਉਹ ਪਟਿਆਲੇ ਜਾ ਵੱਜਾ। ਬਡੂੰਗਰ ਸਾਹਿਬ ਹਾਲੇ ਉਧਰ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਹਾਰ ਵੀ ਆਪਦੇ ਗਲ 'ਚ ਲਾ ਕੇ ਨਹੀਂ ਸੀ ਰੱਖੇ। ਇਹਨਾਂ ਨੇ ਪਹਿਲਾ ਕੰਮ ਇਹੋ ਹੀ ਕੀਤਾ ਕਿ ਜਾ ਕੇ ਇਹਨਾਂ ਨੇ ਬਲਵੰਤ ਸਿੰਘ ਰਾਜੋਆਣਾ ਦੇ ਨਾਲ ਮੁਲਾਕਾਤ ਕੀਤੀ। ਮੁਲਾਕਾਤ ਕਰਕੇ ਜੂਸ ਦਾ ਗਲਾਸ ਵੀ ਮੂੰਹ ਨੂੰ ਲਾਏ, ਹੜਤਾਲ ਟੁੱਟ ਗਈ ਕਹੇ। ਪਰ ਹੁਣ ਅੱਜ ਕਿਰਪਾਲ ਸਿੰਘ ਬਡੂੰਗਰ ਦਾ ਇਹ ਬਿਆਨ ਆ ਗਿਆ ਕਿ ਭਾਈ ਅਸੀਂ ਬਲਵੰਤ ਸਿੰਘ ਰਾਜੋਆਣਾ ਦੀ ਜਿਹੜੀ ਸਜ਼ਾ ਹੈ ਉਹਨੂੰ ਮਾਫ਼ ਕਰਵਾਉਣ ਲਈ ਇੱਕ ਜਥਾ ਜਿਹੜਾ ਉਹ ਰਾਸ਼ਟਰਪਤੀ ਨੂੰ ਮਿਲਣ ਭੇਜਾਂਗੇ। ਇਹ ਸਾਰਿਆਂ ਲਈ ਬੜਾ ਇੱਕ ਅਜੀਬੋ-ਗਰੀਬ ਜਿਹਾ ਸਵਾਲ ਸੀ ਕਿ ਬਲਵੰਤ ਸਿੰਘ ਰਾਜੋਆਣੀਆਂ ਤੇ ਕੁਝ ਹੋਰ ਕਹਿੰਦਾ ਸੀ, ਇਹ ਕੁਝ ਹੋਰ ਕਹਿੰਦੇ ਆ। ਇਹਨਾਂ ਨੇ ਅੱਜ ਸਾਫ਼ ਤੌਰ ਤੇ ਕਿਹਾ ਕਿ ਅਸੀਂ ਰਾਸ਼ਟਰਪਤੀ ਨੂੰ ਮਿਲ ਕੇ ਬੇਨਤੀ ਕਰਾਂਗੇ ਕਿ ਬਲਵੰਤ ਸਿੰਘ ਰਾਜੋਆਣਾ ਦੀ ਜਿਹੜੀ ਹੈ ਉਹ ਭੁੱਖ ਹੜਤਾਲ ਜਿਹੜੀ ਤੋੜੀ ਹੈ, ਜਿਹੜੀ ਮੰਗ ਨੂੰ ਲੈ ਕੇ ਕਿ ਉਹ ਮੰਗ ਜਿਹੜੀ ਪ੍ਰਵਾਨ ਕੀਤੀ ਜਾਵੇ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਭੁੱਖ ਹੜਤਾਲ ਬਲਵੰਤ ਸਿੰਘ ਰਾਜੋਆਣਾ ਨੇ ਇਹ ਫਾਂਸੀ ਲੈਣ ਲਈ ਕੀਤੀ ਸੀ ਜਾਂ ਫਾਂਸੀ ਤੋਂ ਪਿੱਛਾ ਛਡਾਉਣ ਲਈ ਕੀਤੀ ਸੀ? ਕਿਉਂਕਿ ਉਹ ਕਹਿੰਦਾ ਸੀ ਕਿ ਮੈਨੂੰ ਜਲਦੀ ਤੋਂ ਜਲਦੀ ਫਾਂਸੀ ਲਾਇਆ ਜਾਵੇ, ਮੇਰੇ ਕੇਸ ਦੀ ਸੁਣਵਾਈ ਲੇਟ ਕਿਉਂ ਹੋਣ ਡਈ ਹੈ। ਦੂਜੇ ਪਾਸੇ ਬਡੂੰਗਰ ਸਾਹਿਬ ਇਹ ਕਹਿੰਦੇ ਕਿ ਅਸੀਂ ਤੇ ਇਹਦੀ ਸਜ਼ਾ ਮਾਫ਼ ਕਰਾਉਣੀ ਹੈ। ਹੁਣ ਦੋਵਾਂ ਧਿਰਾਂ ਦੇ ਵਿੱਚੋਂ ਪਤਾ ਨਹੀਂ ਭੁੱਖ ਹੜਤਾਲ ਕਿਤੇ ਨਾ ਕਿਤੇ ਉਹ ਝੂਠੀ ਹੈ ਜਾਂ ਜੂਸ ਝੂਠਾ ਹੈ। ਦੋਵਾਂ ਦੇ ਵਿੱਚੋਂ ਪਤਾ ਨਹੀਂ, ਇਹਨਾਂ ਦੇ ਬਿਆਨਾਂ ਦੇ ਵਿੱਚੋਂ ਇਹ ਵਿਰੋਧਾਭਾਸ ਕਿਉਂ ਆ। ਇਹ ਹਾਲੇ ਸਥਿਤੀ ਅਸਪਸ਼ਟ ਆ। ਪਰ ਕੁੱਲ ਮਿਲਾ ਕੇ ਜੇ ਦੇਖੀਏ ਤੇ ਇਹ ਲੋਕ ਵੀ ਕਿਹੜਾ ਘੱਟ ਆ ਜਿਹੜੇ ਧਾਰਮਿਕ ਆਗੂ, ਧਾਰਮਿਕ ਰਹਿਬਰ ਆ, ਕਿਹੜਾ ਸਿਆਸਤਦਾਨਾਂ ਤੋਂ ਘੱਟ ਆ। ਇਹਨਾਂ ਦੇ ਨਾਂ ਦੇ ਨਾਲ ਤੇ ਅਹੁਦਿਆਂ ਦੇ ਨਾਲ ਹੀ ਥੋੜੇ ਜਿਹੇ ਫਰਕ ਆ, ਬਾਕੀ ਸਭ ਕੁਝ ਉਹੀ ਕਰੀ ਜਾਂਦੇ। ਇਹ ਉਹੀ ਲੋਕ ਆ ਜਿਹੜੇ ਉਹਦੇ ਲਈ ਗਾਗਰ ਭਰ ਕੇ ਸਰੋਵਰ ਦਾ ਜਲ ਲੈ ਗਏ ਸਨ, ਨਾਲ ਇੱਕ ਚੋਲਾ ਲੈ ਗਏ ਸਨ ਕਿ ਲੈ ਵੀ ਬੱਚਾ ਚੜ ਜਾ ਸੋਲੀ। ਤੇ ਉਹੀ ਲੋਕ ਹੁਣ ਚੱਲੇ ਆ ਜੀ, ਕਹਿੰਦੇ ਕਿ ਅਸੀਂ ਇਹਦੀ ਸਜ਼ਾ ਮਾਫੀ ਕਰਾਵਾਂਗੇ। ਸੋ ਸਾਰੇ ਪਾਸੇ ਸਿਆਸਤ ਭਾਰੂ ਹੈ। ਪਰ ਇਹ ਸਾਫ਼ ਨਹੀਂ ਹਾਲੇ ਤੱਕ ਹੋਇਆ ਕਿ ਬਲਵੰਤ ਸਿੰਘ ਰਾਜੋਆਣਾ ਨੇ ਜੋ ਕਿਹਾ ਸੀ ਉਹ ਸੱਚ ਆ ਜਾਂ ਹੁਣ ਬਡੂੰਗਰ ਕਹਿਣ ਡਿਆ ਅਸੀਂ ਇਹਦੇ ਤੇ ਯਕੀਨ ਕਰੀਏ। ਜੀ ਜੀ ਜੀ। ਅਤੇ ਮਿੰਟੂ ਜੀ ਜੇ ਅਗਲੀ ਗੱਲ ਕਰੀਏ ਵੀ ਉੜਦਾ ਪੰਜਾਬ ਮੂਵੀ ਦੇਖ ਲਈ ਲੋਕਾਂ ਨੇ, ਹੁਣ ਉਜੜਦਾ ਪੰਜਾਬ ਲੋਕਾਂ ਦੀ ਅੱਖਾਂ ਦੇ ਸਾਹਮਣੇ। 6 ਪਿੰਡਾਂ ਦੇ ਵਿੱਚ 140 ਜਵਾਕ ਜਮਾਂਦਰੂ ਅੰਗਹੀਨ। ਇਹ ਅਸਲ ਤਸਵੀਰ ਹੈ ਜਿਹਨੂੰ ਵੇਖਣ ਤੋਂ ਅਸੀਂ ਕਿਤੇ ਨਾ ਕਿਤੇ ਅਸਮਰੱਥ ਵੀ ਹਾਂ, ਸ਼ਾਇਦ ਲਾਪਰਵਾਹ ਵੀ ਹਾਂ। ਮੈਂ ਇਸ ਚੀਜ਼ ਨੂੰ ਲੈ ਕੇ ਆਪਣੇ ਫੇਸਬੁੱਕ ਵਾਲ ਤੇ ਫੋਟੋ ਪਾਈ ਤੇ ਤੁਸੀਂ ਸੱਚ ਜਾਣਿਓ, ਇੱਕ ਮੁੰਡੇ ਨੇ ਫਟਕ ਦੇ ਨਹੀਂ ਕਹਿਤਾ, ਕਹਿੰਦਾ ਕਿ ਇਹ ਤੇ ਫੋਟੋ ਹਿਮਾਚਲ ਦੀ ਹੈ। ਉਹਨੂੰ ਇਹ ਦੱਸਿਆ ਕਿ ਜੋ ਪਿੱਛੇ ਜਵਾਕਾਂ ਦੇ ਇੱਕ ਔਰਤ ਬੈਠੀ ਸੀ ਉਹਦਾ ਪਹਿਰਾਵਾ ਜਿਹੜਾ ਹੈ ਉਹ ਹਿਮਾਚਲੀ ਕਹਿ ਲਓ ਜਾਂ ਰਾਜਸਥਾਨੀ ਕਹਿ ਲਓ ਜੀ। ਪਰ ਉਹਨੂੰ ਇਹ ਨਹੀਂ ਪਤਾ ਕਿ ਸਾਡੇ ਪੰਜਾਬ ਦੇ ਵਿੱਚ ਵੀ ਕੁਝ ਇਲਾਕੇ ਇਹੋ ਜਿਹੇ ਆ ਜਿਨ੍ਹਾਂ ਦੇ ਵਿੱਚ ਇਹੋ ਜਿਹੇ ਪਹਿਰਾਵੇ ਪਹਿਨੇ ਜਾਂਦੇ। ਉਹ ਇਲਾਕੇ ਆ ਅਬੋਹਰ, ਫਾਜ਼ਿਲਕਾ, ਜਲਾਲਾਬਾਦ, ਜਿੱਥੇ ਬਾਗੜੀ ਪਹਿਰਾਵਾ ਜੋ ਰਾਜਸਥਾਨ ਦਾ ਉਹ ਘੱਗਰਾ ਟਾਈਪ ਹੁੰਦਾ ਔਰਤਾਂ ਲਈ, ਉਹ ਪਹਿਨਿਆ ਜਾਂਦਾ। ਤੇ ਉਹ ਤਸਵੀਰ ਵੇਖ ਕੇ ਗਲਤ ਅੰਦਾਜ਼ਾ ਲਾ ਬੈਠਾ। ਮੈਂ ਉਹੀ ਚੀਜ਼ ਸੋਚਦਾ ਪਿਆ ਸੀ ਕਿ ਦੇਖੋ ਜਿਹੜੇ ਲੋਕ ਦੁਆਬੇ 'ਚ ਰਹਿੰਦੇ ਆ, ਮਾਝੇ 'ਚ ਰਹਿੰਦੇ ਆ, ਉਹਨਾਂ ਨੂੰ ਇਹ ਪਤਾ ਹੀ ਨਹੀਂ ਕਿ ਸਾਡੇ ਪੰਜਾਬ ਦੇ ਵਿੱਚ ਇੱਕ ਇਹੋ ਜਿਹਾ ਵੀ ਇਲਾਕਾ ਹੈ ਜਿੱਥੇ ਬੱਚੇ ਜੰਮਦੇ ਹੀ ਅੰਗਹੀਣ ਆ, ਜਿੱਥੇ ਬੱਚੇ ਜੰਮਦੇ ਹੀ ਨੀਮ ਪਾਗਲ ਆ, ਜਿੱਥੇ ਬੱਚੇ ਜੰਮਦੇ ਹੀ ਗੂੰਗੇ ਬੋਲੇ ਆ। ਸਾਡੇ ਪੰਜਾਬ ਦੇ ਵਿੱਚ ਇੱਕ ਖਿੱਤਾ ਹੈ
ਜਲਾਲਾਬਾਦ, ਫਾਜ਼ਿਲਕਾ, ਅਬੋਹਰ ਇਹਨਾਂ ਇਲਾਕਿਆਂ ਦੇ ਵਿੱਚ ਤੁਹਾਨੂੰ ਯਾਦ ਹੋਣਾ ਹੈ ਜੀ ਅਰਵਿੰਦ ਕੇਜਰੀਵਾਲ ਇੱਕ ਵਾਰੀ ਪੰਜਾਬ ਦੇ ਵਿੱਚ ਆਇਆ ਸੀ। ਉਹ 2 ਪਿੰਡਾਂ ਦੇ ਵਿੱਚ ਵਿਸ਼ੇਸ਼ ਦੌਰਾ ਕਰਕੇ ਆਇਆ ਸੀ। ਉਹ ਪਿੰਡ ਸਨ ਤੇਜਾ ਰੋਹਿਲਾ ਤੇ ਨਾਨਕ ਦੋਨਾ। ਉਹਨਾਂ ਪਿੰਡਾਂ ਦਾ ਜਿਹੜਾ ਹਾਲ ਆ ਉਹ ਕੱਲਾ 2 ਪਿੰਡਾਂ ਤੱਕ ਸਿਮਟਿਆ ਹੋਇਆ ਨਹੀਂ ਹੈ। ਉਸ ਇਲਾਕੇ ਦੀ ਇਹ ਕਹਾਣੀ ਹੈ, ਇਹ ਤਰਾਸਦੀ ਹੈ। 140 ਬੱਚੇ ਤਾਂ ਰਾਜ ਕਰਨਵੀਰ ਸਿੰਘ ਜੀ ਉਹ ਆ ਜਿਹੜੇ ਇਸ ਸਮੇਂ ਇੱਕ ਸਕੂਲ ਦੇ ਵਿੱਚ ਦਾਖਲ ਆ, ਜਿਨ੍ਹਾਂ ਲਈ ਇੱਕ ਕਮਰੇ ਦਾ ਬੰਦੋਬਸਤ ਕੀਤਾ ਗਿਆ। ਉਹਦੇ ਵਿੱਚ ਆ ਕੇ ਬੈਠੇ ਰਹਿੰਦੇ ਆ, ਪੜ੍ਹ ਜਾਂਦੇ ਆ, ਕੋਈ ਮਾੜਾ ਮੋਟਾ ਵਿਚਾਰੇ 4 ਅੱਖਰ ਤੇ ਕੋਈ ਉੱਥੇ ਕੋਈ ਚੌਲ ਖੀਰ ਮਾੜੇ ਜਿਹੜੇ ਬਣਦੇ ਆ ਮਿਡ ਡੇ ਮੀਲ ਚੋਂ ਖਾ ਕੇ ਤੇ ਆਪਣੇ ਘਰ ਨੂੰ ਚਲੇ ਜਾਂਦੇ ਆ। ਪਰ ਕਹਾਣੀ ਇਸ ਤੋਂ ਪਰੇ ਆ। ਬਹੁਤ ਸਾਰੇ ਬੱਚੇ ਐਸੇ ਆ ਜਿਹੜੇ ਰਿਕਾਰਡ ਦੇ ਵਿੱਚ ਨਹੀਂ ਹੈ, ਕਿਉਂਕਿ ਸਾਰੇ ਇਲਾਕੇ ਦੇ ਬੱਚੇ ਉਸ ਪਿੰਡ ਦੇ ਵਿੱਚ ਪੜ੍ਹ ਨਹੀਂ ਨਾ ਸਕਦੇ। ਜਿਹੜਾ ਭਵਿੱਖ ਆਪਣੇ ਪੈਰਾਂ ਤੇ ਖਲੋ ਹੀ ਨਹੀਂ ਸਕਦਾ, ਉਹ ਮੀਲਾਂ ਲੰਮਾ ਰਸਤਾ ਤੈਅ ਕਰਕੇ ਸਕੂਲ ਤੱਕ ਕਿਵੇਂ ਪੜ੍ਹਦਾ ਹੋਏਗਾ। ਸਾਰੇ ਬੱਚੇ ਆ ਜਿਹੜੇ, ਉਹਨਾਂ ਚੋਂ ਬਹੁਤੇ ਬੱਚੇ ਆ ਜਿਹੜੇ ਉਹ ਮਜ਼ਦੂਰ ਪਰਿਵਾਰਾਂ ਦੇ। ਇਹ ਇਲਾਕੇ ਦੇ ਵਿੱਚ ਅਬੋਹਰ ਇਲਾਕਾ ਜਾਂ ਫਾਜ਼ਿਲਕਾ ਇਲਾਕਾ, ਇਹਨਾਂ ਦੇ ਵਿੱਚ ਜਾਂ ਤੇ ਬਹੁਤ ਜ਼ਿਆਦਾ ਵੱਡੇ ਜ਼ਿਮੀਂਦਾਰ ਆ ਤੇ ਜਾਂ ਬਹੁਤ ਗਰੀਬ ਆ। ਇੱਥੇ ਮਿਡਲ ਕਲਾਸ ਕਿਸਾਨ ਹੈ ਜਿਹੜਾ ਬਹੁਤ ਥੋੜਾ। ਸੋ ਇੱਥੇ ਹਾਲਤ ਤਾਂ ਬਦਤਰ ਆ ਕਿਉਂਕਿ ਇਹ ਬਿਲਕੁਲ ਟੇਲ ਤੇ ਆ। ਤਾਂ ਹੀ ਮੈਂ ਕਿਹਾ ਕਿ ਪੰਜਾਬ ਦੇ ਬਹੁਤੇ ਅੱਜ ਦੇ ਨੌਜਵਾਨਾਂ ਨੂੰ ਤੇ ਪਤਾ ਹੀ ਨਹੀਂ ਹੋਣਾ ਕਿ ਸਾਡੇ ਇਲਾਕੇ ਜਿਹੜੇ ਆ ਪੰਜਾਬ ਦੇ ਵਿੱਚ ਉਹ ਇਸ ਤਰ੍ਹਾਂ ਦਾ ਬਦਤਰ ਜੀਵਨ ਜੀ ਰਹੇ ਆ। ਇਹ ਟੇਲ ਤੇ ਪਿੰਡ ਆ। ਪਾਣੀ ਜਿਹੜਾ ਨਹਿਰੀ ਹੈ ਉਹ ਇੱਥੇ ਪਹੁੰਚਦਾ ਨਹੀਂ। ਦੂਜੀ ਗੱਲ ਕਿ ਜਿਹੜਾ ਪਾਣੀ ਧਰਤੀ ਹੇਠਲਾ ਉਹ ਹੈ ਯੂਰੇਨੀਅਮ ਯੁਕਤ ਜੀ। ਉਹਦੇ 'ਚ ਯੂਰੇਨੀਅਮ ਦੀ ਮਾਤਰਾ ਬਹੁਤ ਜ਼ਿਆਦੀ ਹੈ। ਉੱਤੋਂ ਲੈਡ ਆ, ਸਿੱਕਾ ਜਾਂ ਹੋਰ ਇਹੋ ਜਿਹੀਆਂ ਮਾਰੂ ਧਾਤਾਂ ਆ ਜਿਨ੍ਹਾਂ ਦਾ ਜਿਹੜਾ ਕਹਿ ਸਕਦੇ ਪੈਮਾਨਾ ਜਿਹੜਾ ਸਧਾਰਨ ਹੋਣਾ ਚਾਹੀਦਾ ਮਨੁੱਖਤਾ ਦੇ ਲਈ, ਉਹ ਬਹੁਤ ਜ਼ਿਆਦਾ ਉੱਤੇ ਆ। ਤੈਅ ਮਾਨਕਾਂ ਤੋਂ ਬਹੁਤ ਜ਼ਿਆਦਾ ਉਹ ਵਧੇਰੇ ਆ। ਇਸ ਕਰਕੇ ਜਿਹੜਾ ਹੇਠਲਾ ਪਾਣੀ ਹੈ ਧਰਤੀ ਦਾ, ਉੱਤੋਂ ਪਾਣੀ ਉਹਨਾਂ ਨੂੰ ਮਿਲਦਾ ਨਹੀਂ, ਸਪਲਾਈ ਨਹੀਂ ਹੁੰਦਾ ਪ੍ਰੋਪਰ। ਹੇਠਲਾ ਪਾਣੀ ਜਿਹੜਾ ਪੀਂਦੇ ਆ ਉਹ ਫਿਰ ਉਹਨਾਂ ਨੂੰ ਜ਼ਿੰਦਗੀ ਨਹੀਂ ਮੌਤ ਦਿੰਦਾ ਹੈ। ਇਸ ਇਲਾਕੇ ਦੀ ਬਦਕਿਸਮਤੀ ਇਹ ਹੈ ਕਿ ਇਹਨੂੰ ਕਦੇ ਵੀ ਨਹਿਰੀ ਪਾਣੀ ਹੈ ਜਿਹੜਾ ਪੂਰਾ ਮਿਲ ਨਹੀਂ ਸਕਿਆ ਤੇ ਧਰਤੀ ਹੇਠਲਾ ਪਾਣੀ ਕਦੇ ਵੀ ਇਹਦਾ ਸੰਵਰ ਨਹੀਂ ਸੁੱਕਿਆ। ਉਹ ਪਹਿਲਾਂ ਕੌੜਾ ਹੁੰਦਾ ਸੀ, ਬਹੁਤ ਜ਼ਿਆਦਾ ਸ਼ੋਰੇ ਵਾਲਾ ਹੁੰਦਾ ਸੀ, ਬਾਅਦ ਦੇ ਵਿੱਚ ਹੁਣ ਉਹਦੇ 'ਚ ਯੂਰੇਨੀਅਮ ਮਿਲ ਗਿਆ, ਧਾਤਾਂ ਮਿਲ ਗਈਆਂ। ਪਰ ਇਹ ਨਹੀਂ ਕਿ ਇਕੱਲਾ ਧਰਤੀ ਹੇਠਲਾ ਪਾਣੀ ਜਿਹੜਾ ਆ ਉਹ ਕੁਦਰਤੀ ਖਰਾਬ ਹੋ ਗਿਆ ਜਾਂ ਦੂਜਿਆਂ ਦੀ ਵਜ੍ਹਾ ਕਰਕੇ ਖਰਾਬ ਹੋ ਗਿਆ। ਕੁਝ ਬੇੜਾ ਕਰਕੇ ਇੱਥੋਂ ਦੇ ਇਲਾਕੇ ਦੇ ਲੋਕਾਂ ਨੇ ਵੀ ਕੀਤਾ। ਇੰਡੋਸਲਫਾਨ ਕੇਰਲ ਦੇ ਵਿੱਚ ਰਾਜ ਕਰਨਵੀਰ ਸਿੰਘ ਜੀ ਇੱਕ ਐਸਾ ਜ਼ਿਲ੍ਹਾ ਇਹੋ ਜਿਹੀਆਂ ਸਥਿਤੀਆਂ 'ਚ ਗੁਜ਼ਰਿਆ ਸੀ ਅੱਜ ਤੋਂ ਮੇਰੇ ਖਿਆਲ ਦੇ ਨਾਲ 15 ਕੁ ਸਾਲ ਪਹਿਲਾਂ ਜੀ। ਉੱਥੇ ਉਹਨਾਂ ਦੇ ਵਿਗਿਆਨੀਆਂ ਨੇ ਨਾਲ ਦੀ ਨਾਲ ਖੋਜਾਂ ਸ਼ੁਰੂ ਕਰ ਦਿੱਤੀਆਂ। ਉਹਨਾਂ ਨੇ ਝੱਟ ਪਤਾ ਲਾ ਲਿਆ ਕਿ ਇੰਡੋਸਲਫਾਨ ਹੈ ਜਿਹੜੀ ਸਪਰੇਅ ਹੁੰਦੀ ਹੈ, ਇੰਡੋਸਲਫਾਨ ਨਰਮੇ ਤੇ ਬਹੁਤ ਕੀਤੀ ਜਾਂਦੀ ਕਿ ਇੰਡੋਸਲਫਾਨ ਦਾ ਜਿਹੜਾ ਛਿੜਕਾ ਆ ਉਹ ਜਦੋਂ ਵਾਸ਼ ਹੋ ਕੇ ਧਰਤੀ ਹੇਠਾਂ ਜਾਂਦਾ ਤੇ ਉਹ ਇਹ ਕੰਮ ਕਰਦਾ ਕਿ ਬਹੁਤ ਸਾਰੀਆਂ ਧਾਤਾਂ ਇਹੋ ਜਿਹੀਆਂ ਮਾਰੂ ਆ ਜਿਹੜੀਆਂ ਉਹਨਾਂ ਨੂੰ ਪੈਦਾ ਕਰ ਦਿੰਦਾ। ਉਹਨਾਂ ਨੇ ਇੰਡੋਸਲਫਾਨ ਜਦ ਹੀ ਬੈਨ ਕਰ ਦਿੱਤੀ, ਜਦ ਕਿ ਇੱਥੇ ਇਹ ਹਾਲਤ ਆ ਕਿ ਇੱਕ ਮਜ਼ਦੂਰ ਦੇ 3 ਬੱਚੇ ਆ, ਤਿੰਨੇ ਹੀ ਅੰਗਹੀਣ ਆ, ਪਰ ਇੱਥੇ ਇੰਡੋਸਲਫਾਨ ਅੱਜ ਵੀ ਛਿੜਕੀ ਜਾਂਦੀ ਹੈ ਜੀ, ਅੱਜ ਵੀ ਛਿੜਕੀ ਜਾਂਦੀ ਹੈ। ਇੱਥੇ ਕੋਈ ਵਾਲੀ ਵਾਰਸੀ ਹੈ ਨਹੀਂ। ਸੋ ਮੈਂ ਕਹਾਂਗਾ ਕਿ ਬਹੁਤ ਜ਼ਿਆਦਾ ਬੁਰਾ ਹਾਲ ਆ। ਜਾਖੜ ਸਾਹਿਬ ਇਸ ਇਲਾਕੇ ਦੇ ਆ, ਸੁਰਜੀਤ ਕੁਮਾਰ ਜੈਨੀ ਜਿਹੜਾ ਸਿਹਤ ਮੰਤਰੀ ਆ ਉਹ ਵੀ ਇਸ ਇਲਾਕੇ ਦਾ, ਪਰ ਫਿਰ ਵੀ ਇਸ ਇਲਾਕੇ ਦੇ ਵਿੱਚ ਅੱਜ ਹਾਲ ਇਹ ਆ ਕਿ ਬੱਚੇ ਕਿਸੇ ਦੇ 3 ਅੰਗਹੀਣ ਹੈ, ਕਿਸੇ ਦੇ 2 ਅੰਗਹੀਣ ਆ। ਮੇਰਾ ਇੱਕ ਦੋਸਤ ਆ, ਉਹਦਾ ਬੱਚਾ ਬਹੁਤ ਸੋਹਣਾ ਸੁਨੱਖਾ, ਉਹਦੇ 2 ਕੰਨ ਹੀ ਹੈ ਨਹੀਂ, ਬਿਲਕੁਲ ਛੋਟੇ ਛੋਟੇ ਕੰਨ ਆ, ਕੰਨ ਹੀ ਨਹੀਂ ਡਿਵੈਲਪ ਹੋਏ, ਉਹਦੇ ਵਿਕਸਿਤ ਹੀ ਨਹੀਂ ਹੋ ਸਕੇ। ਬਹੁਤ ਸਾਰੇ ਬੱਚੇ ਜਿਹੜੇ ਅਵਿਕਸਿਤ ਆ, ਗੂੰਗੇ ਬੋਲੇ ਆ, ਕੋਈ ਵੇਖਣ ਤੋਂ ਅਸਮਰੱਥ ਆ। ਬਹੁਤ ਮੰਦੜਾ ਹਾਲ ਆ। ਅਸੀਂ ਤੇ ਸਰਕਾਰ ਨੂੰ ਗੁਜ਼ਾਰਿਸ਼ ਹੀ ਕਰ ਸਕਦੇ ਹਾਂ ਕਿ ਇਸ ਭਵਿੱਖ ਨੂੰ ਬਚਾਓ। ਕੱਲਾ ਰਾਜ ਕਰਨਵੀਰ ਸਿੰਘ ਜੀ ਇਹ ਨਹੀਂ ਹੁੰਦਾ ਕਿ ਤੁਹਾਡਾ ਪਾਣੀ ਮੁੱਕ ਗਿਆ ਤੇ ਤੁਸੀਂ ਧਰਿਆਏ ਮਰ ਗਏ। ਕਈ ਵਾਰ ਇਹ ਹੁੰਦਾ ਕਿ ਪਾਣੀ ਤੁਹਾਡੇ ਕੋਲ ਹੁੰਦਾ ਵੀ ਹੈ ਪਰ ਤੁਹਾਡੇ ਲਈ ਉਹ ਵੀ ਮੌਤ ਬਣ ਜਾਂਦਾ ਪਾਣੀ ਹੁੰਦਿਆਂ ਸੁਣਦਿਆਂ ਵੀ, ਕਿਉਂਕਿ ਪਾਣੀ ਪੀਣ ਯੋਗ ਨਹੀਂ ਹੁੰਦਾ। ਸਾਡੇ ਲਈ ਸੰਕੇਤ ਆ ਕਿ ਅਸੀਂ ਆਪਣੇ ਆਪ ਨੂੰ ਸੰਭਾਲੀਏ। ਜਿੱਧਰ ਨੂੰ ਅਸੀਂ ਤੁਰ ਪਏ ਹਾਂ ਉਧਰ ਬਰਬਾਦੀਆਂ ਹੀ ਬਰਬਾਦੀਆਂ। ਮੈਂ ਤੇ ਇਹੀ ਕਹਿਣਾ ਹੁੰਦਾ ਕਿ ਕਿਹੜਾ ਕਰੇ ਦਵਾ ਸੀਨੇ ਵਿੱਚ ਛੇਕਾਂ ਦੀ, ਸਾਡਾ ਪਾਣੀ ਵੰਡੇ ਮੌਤ ਤੇ ਪਿੰਜਰ ਉਗਾਉਂਦੀ ਮਿੱਟੀ ਖੇਤਾਂ ਦੀ। ਸਾਨੂੰ ਸੰਭਲ ਜਾਣਾ ਚਾਹੀਦਾ। ਜੀ 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 ਬਿਲਕੁਲ। ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ 'ਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ, ਸਤਿ ਸ੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜ ਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।